ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਯੋਗ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕ ਕੀ ਜਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ, ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ। ਜੀ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਫਰਵਰੀ ਦੀ 21 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ, ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਨਛੱਤਰ ਸਿੰਘ ਸੰਘਾ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ ਸੰਨੀ ਪੁਰੇਵਾਲ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਮੇਜਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਧਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਧਾਲੀਵਾਲ ਬੇਕਰਸਫੀਲਡ, ਜੱਸੀ ਗਿੱਲ, ਗੁਰਨਾਮ ਸਿੰਘ, ਦਰਸ਼ਨ ਸਿੰਘ, ਚਰਨਜੀਤ ਸਿੰਘ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ। ਟੇਕਿਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਕਿਆਣਾ 415-909-0503। ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਸਤਪਾਲ ਸਿੰਘ ਟ੍ਰੇਸੀ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਖਬਰਾਂ ਤੋਂ ਪਹਿਲਾਂ ਕੁਝ ਜਿਹੜੇ ਆਪਾਂ ਵਿਸ਼ੇ ਆ ਜਿਨ੍ਹਾਂ ਤੇ ਗੱਲਬਾਤ ਕਰਨੀ ਆ। ਦੀਪ ਸਿੰਘ ਸਿੱਧੂ ਹੁਣਾਂ ਦੀ ਯਾਦ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਜਿਹੜੇ ਸਿੱਖ ਆ ਉਹਨਾਂ ਨੇ ਉਹਨਾਂ ਨੂੰ ਯਾਦ ਕੀਤਾ ਹੈਗਾ। ਆਪਾਂ ਪੰਜਾਬੀ ਰੇਡੀਓ ਯੂਐਸਏ ਦੇ ਉੱਤੇ ਵੀ ਸ਼ਨੀਚਰਵਾਰ ਨੂੰ ਦੁਪਹਿਰੇ ਜਿਹੜਾ ਸੈਨ ਫਰਾਂਸਿਸਕੋ ਦੇ ਵਿੱਚ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਸੀ, ਉਹ ਤੁਹਾਨੂੰ ਲਾਈਵ ਫੇਸਬੁੱਕ ਤੇ YouTube ਤੇ ਦਿਖਾਈ ਆ। ਫਿਰ ਸ਼ਾਮ ਨੂੰ ਜਿਹੜਾ ਫ੍ਰਿਜ਼ਨੋ ਦੇ ਵਿੱਚ ਰਾਜ ਕਨਵੀਰ ਸਿੰਘ ਹੋਣੀ ਸੀ, ਤੇ ਇਸੇ ਤਰ੍ਹਾਂ ਸਟਾਕਟਨ ਦੇ ਵਿੱਚ ਰਾਣੀ ਕਾਲੂ ਭੈਣ ਜੀ ਹੋਰ ਉਹਨਾਂ ਦਾ ਪਰਿਵਾਰ ਸੀ। ਤੇ ਇਸੇ ਤਰ੍ਹਾਂ ਵੱਖ-ਵੱਖ ਗੁਰੂ ਘਰਾਂ 'ਚ ਮੇਰੇ ਖਿਆਲ ਨਾਲ 80 ਤੋਂ ਲੈ ਕੇ 90% ਅਮਰੀਕਾ, ਕੈਨੇਡਾ ਦੇ ਜੇ ਆਪਾਂ ਗੁਰੂ ਘਰਾਂ ਦੀ ਗੱਲ ਕਰਦੇ ਜਾਈਏ, ਉੱਥੇ ਦੀਪ ਸਿੰਘ ਸਿੱਧੂ ਦੀ ਯਾਦ ਦੇ ਵਿੱਚ ਸਹਿਜ ਪਾਠ ਜਾਂ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਆ। ਸੋ ਉਸ ਯੋਧੇ ਨੂੰ ਯਾਦ ਕੀਤਾ ਗਿਆ ਜਿਹੜਾ ਸਿੱਖ ਕੌਮ ਨੂੰ, ਸਿੱਖਾਂ ਨੂੰ, ਨੌਜਵਾਨੀ ਨੂੰ ਜਗਾ ਰਿਹਾ ਸੀ। ਜੀ ਬਿਲਕੁਲ ਜੀ। ਸੋ ਬਹੁਤ ਸਾਰੇ ਲੋਕ, ਨੌਜਵਾਨ ਬੱਚਿਆਂ ਤੋਂ ਲੈ ਕੇ ਬਜ਼ੁਰਗ, ਨੌਜਵਾਨ ਸਾਰੇ ਜਾਣਿਆਂ ਨੇ ਇਸ ਦੇ ਵਿੱਚ ਸ਼ਮੂਲੀਅਤ ਕੀਤੀ। ਬਹੁਤ ਹੀ ਥੋੜ੍ਹੇ ਸਮੇਂ ਦੇ ਉੱਤੇ ਵਿੱਚ ਲੋਕਾਂ ਨੂੰ ਆਵਾਜ਼ ਦੇਣ ਦੇ ਉੱਤੇ ਲੋਕ ਸੈਂਕੜਿਆਂ ਦੀ, ਹਜ਼ਾਰਾਂ ਦੀ ਸੰਖਿਆ ਦੇ ਵਿੱਚ ਇਕੱਤਰ ਹੋਏ ਤੇ ਇਸ ਯੋਧੇ ਨੂੰ, ਦੀਪ ਸਿੱਧੂ ਨੂੰ ਜਿਹੜੀ ਆ ਉਹਨਾਂ ਨੇ ਸ਼ਰਧਾਂਜਲੀ ਜਿਹੜੀ ਉਹ ਭੇਂਟ ਕੀਤੀ। ਸੱਚੀ ਸ਼ਰਧਾਂਜਲੀ ਜਿਹੜੀ ਇਸ ਨੂੰ ਇਹੀ ਹੋਵੇਗੀ ਵੀ ਇਸ ਦੀਆਂ ਕਈਆਂ ਹੋਈਆਂ ਜਿਹੜੀਆਂ ਇਹ ਗੱਲਾਂ ਆ ਉਸ ਦੇ ਉੱਤੇ ਗੌਰ ਕੀਤਾ ਜਾਵੇ ਤੇ ਉਸ ਪਾਸੇ ਵੱਲ ਨੂੰ ਜਿਹੜਾ ਉਹ ਵਧਿਆ ਜਿਹੜਾ ਉਹ ਜਾਵੇ। ਸੋ ਲੋਕ ਭਾਵੁਕ ਸੀਗੇ, ਦੂਰੋਂ ਨੇੜਿਓਂ ਜਿਹੜੇ ਉਹ ਲੋਕ ਪਹੁੰਚੇ ਤੇ ਉਹਨਾਂ ਨੇ ਜਿਹੜਾ ਆ ਇਸ ਪੱਧਰ ਦੇ ਉੱਤੇ ਜਿਹੜਾ ਆ ਉਹ ਸਮਰਪਿਤ ਜਿਹੜੇ ਉਹ ਰਹੇ। ਕੌਮੀ ਹਲੂਣਾ ਜਿਹੜਾ ਆ ਦੀਪ ਸਿੱਧੂ ਆ ਉਹ ਦੇ ਕੇ ਗਿਆ। ਬਹੁਤਾਤ ਲੋਕਾਂ ਨੂੰ ਉਹ ਨਹੀਂ ਮਿਲਿਆ, ਪਰ ਫਿਰ ਵੀ ਉਸਦੀ ਸੋਚ, ਉਸਦੀ ਗੱਲਾਂ ਜਿਹੜੀਆਂ ਸਾਰਿਆਂ ਦੇ ਮਨਾਂ ਦੇ ਵਿੱਚ ਘਰ ਕੀਤੀਆਂ ਸੀਗੀਆਂ। ਸੋ ਸਾਰੇ ਹੀ ਜਾਣੇ ਉਸ ਨੂੰ ਸ਼ਰਧਾ ਦੇ ਫੁੱਲ ਭੇਂਟ ਜਿਹੜੇ ਉਹ ਕਰਦੇ ਨੇ। ਤੇ ਇਸੇ ਹੀ ਸੰਬੰਧ ਦੇ ਵਿੱਚ ਹਰਜੋਤ ਸਿੰਘ ਜੀ, ਜਿਹੜਾ ਪੰਜਾਬ ਦੇ ਵਿੱਚ ਇਸ ਦੇ ਲਈ ਅੰਤਿਮ ਅਰਦਾਸ ਜਿਹੜੀ ਫਤਿਹਗੜ੍ਹ ਸਾਹਿਬ ਵਿਖੇ, ਗੁਰਦੁਆਰਾ ਸਾਹਿਬ ਵਿਖੇ ਜਿਹੜੀ ਹੋਣੀ ਆ, ਸੋ ਉੱਥੇ ਭਾਰੀ ਇਕੱਠ ਕਹਿੰਦੇ ਆ ਵੀ ਉਹ ਹੋ ਰਿਹਾ ਹੈਗਾ ਆ। ਸੋ ਲੱਖਾਂ ਦੀ ਤਾਦਾਦ ਦੇ ਵਿੱਚ ਕਹਿੰਦੇ ਲੋਕ ਆ ਦੀਪ ਸਿੱਧੂ ਨੂੰ ਉਸ ਦੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਦੂਰੋਂ ਨੇੜਿਓਂ ਜਿਹੜੇ ਉੱਥੇ ਪਹੁੰਚ ਰਹੇ ਨੇ। ਜੀ, ਸੋ ਜਿੰਨੇ ਵੀ ਸਾਡੇ ਸਰੋਤੇ ਹੈਗੇ ਆ, ਇਹ ਵੀ ਹਜੇ ਵੀ ਰਾਜ ਕਨਵੀਰ ਸਿੰਘ ਜੀ, ਬਹੁਤ ਲੋਕ ਜਿਹੜੇ ਆ ਆਪਾਂ ਮੰਦਹੀਣੇ ਕਹਿ ਸਕਦੇ, ਮੰਦਬੁੱਧੀ ਵਾਲੇ ਜਿਹੜੇ ਹਜੇ ਵੀ ਉਹ ਦੀਪ ਸਿੱਧੂ ਦਾ ਵਿਰੋਧ ਕਰ ਰਹੇ ਆ, ਤੇ ਕਈ ਖੁਸ਼ ਹੋ ਰਹੇ ਆ। ਤੇ ਉਹਨਾਂ ਨੂੰ ਵੈਸੇ ਸ਼ਰਮ ਆਉਣੀ ਚਾਹੀਦੀ ਹੈਗੀ ਆ। ਛੋਟੇ-ਛੋਟੇ ਕਈ ਐਵੇਂ ਜਿਹੜੇ YouTube ਚੈਨਲ ਬਣਾਏ ਹੋਏ ਆ, ਉਹਨਾਂ ਤੇ ਬਕਵਾਸ ਕਰੀ ਜਾਂਦੇ ਆ। ਲੋਕਾਂ ਨੂੰ ਰਿਕੋਗਨਾਈਜ਼ ਕਰਨਾ ਚਾਹੀਦਾ ਇਹਨਾਂ ਬੰਦਿਆਂ ਨੂੰ,
ਵੀ ਦੁਸ਼ਮਣ ਵੀ ਹੋਵੇ ਨਾ, ਉਹਦੇ ਮਰੇ ਦੇ ਉੱਤੇ ਵੀ ਕਿਸੇ ਨੂੰ ਹੱਸਣਾ ਨਹੀਂ ਚਾਹੀਦਾ, ਕੋਈ ਵੀ ਹੋਵੇ। ਸੋ ਪਰ ਜਿਸ ਤਰ੍ਹਾਂ ਦੀਪ ਸਿੱਧੂ ਦਾ ਸਤਿਕਾਰ ਆਪਾਂ ਦੇਖਿਆ ਹੀ ਆ, ਪੂਰੀ ਦੁਨੀਆ ਦੇ ਵਿੱਚ ਲੋਕ ਕਹਿੰਦੇ 6-6 ਫੁੱਟ ਉੱਚੇ ਨੌਜਵਾਨ ਵੀ ਜਿਹੜੇ ਰੋਏ। ਸੋ ਇਹ ਤੋਂ ਪਤਾ ਲੱਗਦਾ ਵੀ ਉਹਦਾ ਪਿਆਰ ਕਿੰਨਾ ਸੀ। ਹਾਲਾਂਕਿ ਹਰ ਇੱਕ ਧਿਰ ਉਹਦੀ ਵਿਰੋਧੀ ਰਹੀ ਆ, ਕਮਿਊਨਿਸਟ ਵੀ, ਕਿਸਾਨ ਵੀ, ਬਹੁਤ ਸਾਰੇ ਖਾਲਿਸਤਾਨੀ ਧਿਰਾਂ ਵੀ ਉਹਦਾ ਵਿਰੋਧ ਕਰਦੀਆਂ ਰਹੀਆਂ, ਪਰ ਉਹ ਫਿਰ ਵੀ ਜਿਹੜਾ ਆ, ਤੁਸੀਂ ਦੇਖੋ ਕਿੱਥੇ ਉਹਦਾ ਪਹੁੰਚਿਆ, ਤੇ ਹੁਣ ਹਰ ਇੱਕ ਬੰਦਾ ਜਿਹੜਾ ਰੋ ਰਿਹਾ ਹੈਗਾ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ, ਵੀਰਵਾਰ ਨੂੰ ਫਤਿਹਗੜ੍ਹ ਸਾਹਿਬ ਦੀਪ ਸਿੱਧੂ ਦੀ ਯਾਦ ਦੇ ਵਿੱਚ ਅਖੰਡ ਪਾਠ ਸਾਹਿਬ ਦੇ ਭੋਗ ਪੈਣੇ ਆ, ਤੇ ਕਹਿੰਦੇ ਵੀ 3 ਲੱਖ ਦੇ ਕਰੀਬ ਉੱਥੇ ਇਕੱਠ ਹੋ ਸਕਦਾ ਆ। ਤੇ ਪੰਜਾਬੀ ਰੇਡੀਓ USA ਤੇ ਤੁਸੀਂ YouTube ਚੈਨਲ ਤੇ ਫੇਸਬੁੱਕ ਦੇ ਉੱਤੇ ਲਾਈਵ ਜਿਹੜਾ ਉਹ ਸਾਰਾ ਪ੍ਰੋਗਰਾਮ ਦੇਖ ਸਕਦੇ ਆ। ਸੋ ਸਾਡੀ ਟੀਮ ਦੇ ਕੁਝ ਮੈਂਬਰ ਉੱਥੇ ਹੈਗੇ ਆ, ਉਹ ਬਿਲਕੁਲ ਫਤਿਹਗੜ੍ਹ ਸਾਹਿਬ ਤੋਂ ਲਾਈਵ ਪ੍ਰੋਗਰਾਮ ਦੇਣਗੇ, ਤੇ ਤੁਸੀਂ ਉਹ ਆਪਣੇ YouTube ਤੇ ਫੇਸਬੁੱਕ ਤੇ ਦੇਖ ਸਕਦੇ ਹੋ। ਜੀ ਬਿਲਕੁਲ। ਸੋ ਉੱਥੇ 24 ਫਰਵਰੀ ਵੀਰਵਾਰ ਦੀ ਜਿਹੜੀ ਦੁਪਹਿਰ ਹੋਣੀ ਆ, ਪਰ ਇੱਥੇ ਆਪਣੇ 23 ਫਰਵਰੀ ਦੀ ਰਾਤ ਹੋਣੀ ਆ। ਸੋ ਇਸ ਚੀਜ਼ ਦਾ ਜਿਹੜਾ ਉਹ ਤੁਸੀਂ ਜ਼ਰੂਰ ਧਿਆਨ ਜਿਹੜਾ ਉਹ ਰੱਖਿਓ। 23 ਫਰਵਰੀ ਦੀ ਇੱਥੇ ਆਪਾਂ ਕੈਲੀਫੋਰਨੀਆ ਦੀ ਜਿਹੜੀ ਜਦੋਂ ਗੱਲ ਕਰਦੇ ਹਾਂ, ਇੱਥੇ ਰਾਤ ਹੋਣੀ ਆ, ਤੇ ਉੱਥੇ ਪੰਜਾਬ ਦੇ ਵਿੱਚ 24 ਫਰਵਰੀ ਦੀ ਜਿਹੜੀ ਉੱਥੇ ਦੁਪਹਿਰ ਜਿਹੜੀ ਉਹ ਹੋਵੇਗੀ, ਜਿਸ ਸਮੇਂ ਜਿਹੜੇ ਆ ਉੱਥੇ ਪਾਠ ਦੇ ਭੋਗ, ਨਿਮਿਤ ਪਾਠ ਦੇ ਭੋਗ ਦੀਪ ਸਿੰਘ ਸਿੱਧੂ ਦੀ ਯਾਦ ਦੇ ਵਿੱਚ ਜਿਹੜੇ ਉਹ ਹੋਣੇ ਆ। ਤੇ ਉਸ ਤੋਂ ਉਪਰੰਤ ਜਿਨ੍ਹਾਂ ਨੇ ਵੀ ਬੋਲਣਾ ਆ, ਗੱਲਾਂ ਹੋਣੀਆਂ ਆ, ਜਿਹੜੇ ਵੀ ਸਮਾਗਮ ਜਿਹੜੇ ਹੋਣਗੇ, ਉੱਥੋਂ ਤੁਹਾਨੂੰ ਪੰਜਾਬੀ ਰੇਡੀਓ USA ਦੇ ਫੇਸਬੁੱਕ ਤੇ YouTube ਚੈਨਲ ਦੇ ਉੱਤੇ ਤੁਹਾਨੂੰ ਉੱਥੋਂ ਲਾਈਵ ਪ੍ਰਸਾਰਿਤ ਜਿਹੜਾ ਉਹ ਕੀਤਾ ਜਾਊਗਾ। ਇਹ ਵੀ ਹੈਗਾ ਹਰਜੋਤ ਸਿੰਘ ਜੀ, ਪਹਿਲਾਂ ਆਪਾਂ ਦੱਸਦੇ ਜਾਈਏ, ਕੋਸ਼ਿਸ਼ ਸਾਡੇ ਵੱਲੋਂ ਜਿਹੜੀ ਉਹ ਪੂਰੀ ਹੋਊਗੀ, ਪਰ ਜਿੱਥੇ ਇੰਨੇ ਲੱਖ ਲੋਕ ਆਉਣੇ ਆ, ਹੋ ਸਕਦਾ ਹੈ ਵੀ ਵਿੱਚ ਕਿਤੇ ਰੁਕਾਵਟ ਵੀ ਜਿਹੜੀਆਂ ਉਹ ਆ ਸਕਦੀਆਂ ਹੋਣ, ਪਰ ਸਾਡੇ ਵੱਲੋਂ ਅਸੀਂ ਜਿਹੜੀ ਆ ਪੂਰੀ ਕੋਸ਼ਿਸ਼ ਉਹ ਕਰ ਰਹੇ ਹਾਂ। ਟੀਮ ਸਾਡੀ ਜਿਹੜੀ ਉਹ ਤਿਆਰ ਹੈਗੀ ਆ, ਉੱਥੇ ਇੱਥੋਂ ਦੇ ਜਿਹੜੇ ਤੁਹਾਨੂੰ ਉੱਥੋਂ ਦਾ ਜਿਹੜਾ ਲਾਈਵ ਅੱਖੀਂ ਡਿੱਠਾ ਹਾਲ ਆ ਉਹ ਦਿਖਾਉਣ ਸੁਣਾਉਣ ਦੇ ਲਈ। ਸੋ ਜ਼ਰੂਰ ਉਦੋਂ ਜਿਹੜਾ ਉਹ ਤੁਸੀਂ ਟਿਊਨ ਇਨ ਜਿਹੜਾ ਉਹ ਤੁਸੀਂ ਕਰ ਸਕਦੇ ਹੈਗੇ ਆ ਜੀ। ਅਗਲਾ ਵਿਸ਼ਾ ਜਿਹੜਾ ਆ, ਇੰਟਰਨੈਸ਼ਨਲ ਜਿਹੜਾ ਮਦਰ ਲੈਂਗੁਏਜ ਡੇ ਆ, ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਹੈਗਾ ਆ। ਸੋ ਜੇ ਅੱਜ ਪੰਜਾਬੀ ਸਾਡੀ ਮਾਂ ਭਾਸ਼ਾ ਹੈਗੀ ਆ, ਦੁਨੀਆ ਦੀਆਂ 1700 ਭਾਸ਼ਾਵਾਂ ਵਿੱਚੋਂ ਪੰਜਾਬੀ ਪੂਰੀ ਦੁਨੀਆ 'ਚ 10ਵੇਂ ਨੰਬਰ 'ਤੇ ਆਉਂਦੀ ਆ। ਆਪਾਂ ਪੰਜਾਬੀ ਪੰਜਾਬ ਤੋਂ, ਚਾਹੇ ਉਹ ਪਾਕਿਸਤਾਨ ਵਾਲਾ ਸਾਈਡ ਆ, ਉੱਥੇ ਬਹੁਤ ਪੰਜਾਬੀ ਬੋਲਦੇ ਹੈਗੇ ਆ, ਤੇ ਇੱਧਰ ਇੰਡੀਆ ਵਾਲੀ ਸਾਈਡ ਦਾ ਪੰਜਾਬੀ, ਪੰਜਾਬ, ਤੇ ਬਾਕੀ ਦੁਨੀਆ 'ਚ ਜਿੱਥੇ ਵੀ ਪੰਜਾਬੀ ਫੈਲੇ ਹੋਏ ਆ। ਸੋ ਫਰਵਰੀ 21 ਨੂੰ ਇਹ ਦਿਨ ਇੱਕ ਤਰ੍ਹਾਂ ਨਾਲ ਪ੍ਰਮੋਟ ਕੀਤਾ ਗਿਆ ਸੀ। ਇਹ ਪ੍ਰਮੋਟ ਤੁਸੀਂ ਬੜੇ ਹੈਰਾਨ ਹੋਵੋਗੇ ਵੀ ਕਿਸ ਤਰ੍ਹਾਂ ਇਹ ਪ੍ਰਮੋਟ ਹੋਇਆ। ਜੀ। ਪਹਿਲਾਂ ਯੂਨੈਸਕੋ ਨੇ ਨਵੰਬਰ 17 1999 ਨੂੰ ਜਿਹੜਾ ਇਹ ਅਨਾਊਂਸ ਕੀਤਾ ਸੀ, ਤੇ ਸੰਨ 2002 ਦੇ ਵਿੱਚ ਯੂਨਾਈਟਿਡ ਨੇਸ਼ਨ ਦੀ ਨੈਸ਼ਨਲ ਅਸੈਂਬਲੀ ਦੇ ਵਿੱਚ UN ਰੈਜ਼ੋਲੂਸ਼ਨ ਦੇ ਵਿੱਚ ਇਹ ਇੰਟਰਨੈਸ਼ਨਲ ਮਦਰ ਲੈਂਗੁਏਜ ਡੇ ਅਨਾਊਂਸ ਰੈਜ਼ੋਲੂਸ਼ਨ ਪਾਸ ਕਰਕੇ ਮਨਾਉਣ ਦਾ ਮਤਾ ਪਾਸ ਕੀਤਾ ਗਿਆ ਸੀ। ਤੇ ਇਹ ਪ੍ਰਪੋਜ਼ ਕਿਹੜੇ ਮੁਲਕ ਨੇ ਕੀਤਾ? ਬੰਗਲਾਦੇਸ਼ ਨੇ। ਬੰਗਲਾਦੇਸ਼ ਦੇ ਵਿੱਚ 21 ਫਰਵਰੀ ਉਹ ਐਨੀਵਰਸਰੀ ਆ ਉਹਨਾਂ ਦੀ, ਜਦੋਂ ਬੰਗਲਾਦੇਸ਼ ਦੇ ਲੋਕ, ਜਦੋਂ ਈਸਟ ਪਾਕਿਸਤਾਨ ਸੀ ਉਹਦੇ ਨਾਲ ਟੁੱਟ ਕੇ ਆਪਣਾ ਉਹਨਾਂ ਦਾ ਮੁਲਕ ਬਣਿਆ, ਤੇ ਬੰਗਲਾ ਲੈਂਗੁਏਜ ਉਹਨਾਂ ਨੇ ਆਪਣੀ ਜਿਹੜੀ ਰਿਕੋਗਨਾਈਜ਼ ਕੀਤੀ, ਸੈਲੀਬ੍ਰੇਟ ਕੀਤੀ। ਸੋ ਆਪਣੀ ਭਾਸ਼ਾ, ਬੰਗਲਾ ਭਾਸ਼ਾ ਨੂੰ ਪ੍ਰਮੋਟ ਕਰਨ ਲਈ ਉਹ UNO ਦੇ ਵਿੱਚ ਮਤਾ ਲੈ ਕੇ ਆਏ, ਤੇ UNO ਨੇ ਇਹ ਜਿਹੜਾ ਆ 2002 'ਚ ਸਾਰੀਆਂ ਭਾਸ਼ਾਵਾਂ ਦੇ ਲਈ ਇਹ ਦਿਨ ਚੁਣਿਆ ਹੈਗਾ। ਸੋ ਆਪਾਂ ਪੰਜਾਬੀ ਹੋਣ ਨਾਤੇ ਠੀਕ ਆ, ਆਪਾਂ ਸਾਰੀਆਂ ਭਾਸ਼ਾਵਾਂ ਸਿੱਖਣੀਆਂ ਆ। ਅਸੀਂ ਵੀ ਬਹੁਤ ਗਲਤੀਆਂ ਕਰਦੇ ਹਾਂ, ਤੁਸੀਂ ਸੁਣਦੇ ਹੀ ਆ ਸਾਡੀਆਂ ਖਬਰਾਂ, ਬਹੁਤ ਵਾਰ ਆਪਾਂ ਅੰਗਰੇਜ਼ੀ ਦੇ ਸ਼ਬਦ ਯੂਜ਼ ਕਰਦੇ ਹਾਂ, ਇਸੇ ਤਰ੍ਹਾਂ ਹਿੰਦੀ ਦੇ ਸ਼ਬਦ ਯੂਜ਼ ਹੋ ਜਾਂਦੇ ਆ। ਸੋ ਕੋਸ਼ਿਸ਼ ਕਰੋ ਲੈਂਗੁਏਜ ਜਿੰਨੀਆਂ ਵੀ ਆ ਵੱਧ ਤੋਂ ਵੱਧ ਸਿੱਖੋ, ਪਰ ਆਪਣੀ ਜਿਹੜੀ ਮਾਂ ਬੋਲੀ ਆ ਉਹਨੂੰ ਪੂਰੀ ਤਰ੍ਹਾਂ ਯਾਦ ਰੱਖੋ। ਆਪਾਂ ਅਮਰੀਕਾ 'ਚ ਰਹਿੰਦੇ ਆ, ਤੁਸੀਂ ਕਮਿਊਨਿਟੀਆਂ ਖਾਸ ਕਰਕੇ ਦੇਖ ਲਓ, ਵੀਅਤਨਾਮੀਜ਼, ਚਾਈਨੀਜ਼ ਜਾਂ ਸਪੈਨਿਸ਼, ਸੈਕੰਡ ਤਾਂ ਥਰਡ ਜਨਰੇਸ਼ਨ ਦੇ ਵੀ ਜਿਹੜੇ ਬੱਚੇ ਹੁੰਦੇ ਨਾ ਇੱਥੇ ਦੇ ਬੋਰਨ, ਉਹ ਆਪਸ ਦੇ ਵਿੱਚ ਉਹਨਾਂ ਦੀ ਭਾਸ਼ਾ 'ਚ ਹੀ ਗੱਲ ਕਰਦੇ ਹੈਗੇ ਆ। ਸੋ ਆਪਾਂ ਬਹੁਤ ਜਲਦੀ ਆ ਕੇ ਇੱਥੇ ਭੁੱਲ ਜਾਂਦੇ ਆ। ਇਹ ਨਹੀਂ ਹੈ ਵੀ ਪੰਜਾਬੀ ਮਾੜੀ ਆ,
ਬਹੁਤ ਸਾਰੇ ਗੋਰੇ ਵੀ ਹੁਣ ਪੰਜਾਬੀ ਸਿੱਖਣ ਲੱਗੇ, ਉਹ ਆਪਣੇ ਗੁਆਂਢੀ ਮੁਲਕ ਕੈਨੇਡਾ 'ਚ ਜਾ ਕੇ ਪਤਾ ਕਰ ਲਿਓ, ਕਿਉਂਕਿ ਜਿੰਨੀ ਉੱਥੇ ਆਪਣੀ ਪਾਪੂਲੇਸ਼ਨ ਵੱਧ ਗਈ ਆ। ਸੋ ਜਿੰਨੀਆਂ ਵੀ ਅਮਰੀਕਾ, ਕੈਨੇਡਾ ਤਾਂ ਇੱਦਾਂ ਦਾ ਮੁਲਕ ਆ ਵੀ ਜਿੰਨੀਆਂ ਵੀ ਜ਼ਿਆਦਾ ਤੁਹਾਨੂੰ ਭਾਸ਼ਾ ਆਊਗੀਆਂ, ਚਾਹੇ ਤੁਸੀਂ ਕਿਤੇ ਨੌਕਰੀ ਕਰਨੀ ਆ, ਆਪਣਾ ਬਿਜ਼ਨਸ ਕਰਨਾ, ਉਹ ਓਨਾ ਹੀ ਫਾਇਦਾ ਹੈਗਾ। ਪਲੱਸ ਜੋ ਗੱਲ ਤੁਸੀਂ ਆਪਣੀ ਮਾਂ ਭਾਸ਼ਾ 'ਚ ਕਹਿ ਸਕਦੇ ਨਾ, ਉਹ ਦੂਸਰੀ ਭਾਸ਼ਾ ਦੇ ਵਿੱਚ ਨਹੀਂ ਕਹਿ ਸਕਦੇ ਹੈਗੇ। ਜੀ, ਬਿਲਕੁਲ ਅੰਤਰਰਾਸ਼ਟਰੀ ਜਿਹੜਾ ਕੌਮਾਂਤਰੀ ਮਾਂ ਬੋਲੀ ਦਿਹਾੜਾ ਜਿਹੜਾ ਅੱਜ ਮਨਾਇਆ ਜਾ ਰਿਹਾ, ਇਸ ਸੰਬੰਧ ਦੇ ਵਿੱਚ ਬੀਤੇ ਵੀਕਐਂਡ ਦੇ ਉੱਤੇ ਮੈਂ ਗੱਲਬਾਤ ਕੀਤੀ ਸੀ ਭਾਖਾ ਵਿਗਿਆਨੀ ਡਾਕਟਰ ਜੋਗਾ ਸਿੰਘ ਵਿਰਕ ਤੇ ਜਿਹੜੇ ਆ ਡਾਕਟਰ ਸਿਕੰਦਰ ਸਿੰਘ ਹੁਣਾਂ ਦੇ ਨਾਲ। ਉਹ YouTube, Facebook ਦੇ ਉੱਤੇ ਤੇ ਪਾ ਦਿੱਤੀ ਹੈ। ਪੰਜਾਬੀ ਰੇਡੀਓ USA ਦੇ YouTube ਆਪਣੇ ਰੇਡੀਓ ਦੇ ਉੱਤੇ, ਨੈਟਵਰਕ ਦੇ ਉੱਤੇ ਵੀ ਜਲਦੀ ਉਹ ਜਿਹੜੀ ਉਹ ਗੱਲ ਕਰਾਂਗੇ। ਉਹਨਾਂ ਨੇ ਬਹੁਤ ਹੀ ਵਧੀਆ ਜਿਹੜਾ ਇੱਕ ਉਪਰਾਲਾ, ਇੱਕ ਕਿਤਾਬ ਜਿਹੜੀ ਹੈ ਇਸ ਦੇ ਸੰਬੰਧਿਤ ਲਿਖੀ ਸੀ, ਜਿਸ ਦੇ ਉੱਤੇ ਆਪਾਂ ਵਿਚਾਰ ਜਿਹੜੀ ਉਹ ਚਰਚਾ ਜਿਹੜੀ ਉਹ ਕੀਤੀ ਸੀ। ਜਿਸ ਦੇ ਵਿੱਚ ਉਹ ਦੇਖੋ ਉਸ ਦੇ ਵਿਗਿਆਨੀ ਨੇ, ਉਹ ਸਾਇੰਟਿਸਟ ਨੇ, ਉਹ ਕਿੱਦਾਂ ਲੈਂਗੁਏਜ ਪੜ੍ਹਾਈ ਜਾਣੀ ਚਾਹੀਦੀ ਆ, ਕਿੱਦਾਂ ਜਿਹੜਾ ਆ ਉਸਨੂੰ ਸਿਖਾਉਣਾ ਚਾਹੀਦਾ ਆ, ਕੀ ਫਾਇਦੇ ਆ, ਕੀ ਨੁਕਸਾਨ ਆ, ਉਸ ਦੀ ਉਹਨਾਂ ਨੇ ਜਿਹੜੀ ਉਹ ਘੋਖ ਕੀਤੀ ਆ। ਉਹਨਾਂ ਨੇ ਜਿਹੜਾ ਆ ਇਸ ਗੱਲਬਾਤ ਦੇ ਵਿੱਚ ਇਹ ਦੱਸਿਆ, ਸੁਣਿਓ ਜ਼ਰੂਰ ਜਦੋਂ ਵੀ ਤੁਹਾਨੂੰ ਮੌਕਾ ਮਿਲਦਾ ਆ। ਵੀ ਉਹਨਾਂ ਨੇ ਉਹ ਜਿਹੜੀ ਕਿਤਾਬ ਦੇ ਵਿੱਚ ਇਹ ਕਿਹਾ ਵੀ ਜੇ ਆਪਾਂ ਪੰਜਾਬੀ ਮਾਧਿਅਮ ਦੇ ਵਿੱਚ ਕੋਈ ਵੀ ਚੀਜ਼ ਸਿੱਖਦੇ ਹਾਂ, ਚਾਹੇ ਉਹ ਵਿਗਿਆਨ ਦੀ ਗੱਲ ਆ, ਅਰਥਚਾਰੇ ਦੀ ਗੱਲ ਆ, ਚਾਹੇ ਕੋਈ ਵੀ ਜਿਹੜੀ ਉਹ ਗੱਲ ਆ, ਉਹ ਜੇ ਸਿੱਖਦੇ ਆ ਤਾਂ ਉਹਦਾ ਪ੍ਰਭਾਵ ਤੇ ਉਹਦੀ ਪਕੜ ਤੁਹਾਡੇ ਲਈ ਮਜ਼ਬੂਤ ਹੁੰਦੀ ਆ। ਮੈਂ ਇਹ ਸਿਰਫ ਮੈਂ ਪੰਜਾਬੀ ਦੇ ਪੱਖ ਤੋਂ ਕਰ ਰਿਹਾ। ਜੇ ਕੋਈ ਹੋਰ ਮਰਾਠੀ ਵਾਲਾ ਆ ਜਾਂ ਤੇਲਗੂ ਵਾਲਾ ਆ, ਤਮਿਲ ਵਾਲਾ ਆ, ਉਹ ਜੇ ਉਹ ਆਪਣੀ ਮਾਂ ਬੋਲੀ ਦੇ ਵਿੱਚੋਂ ਸਿੱਖਦਾ ਤੇ ਕਹਿੰਦੇ ਉਸ ਦੀ ਪਕੜ ਜ਼ਿਆਦਾ ਆ। ਤੇ ਕਹਿੰਦੇ ਵੀ ਨਹੀਂ ਤਾਂ ਆਪਾਂ ਧੱਕੇ ਦੇ ਨਾਲ ਨਿਆਣਿਆਂ ਨੂੰ ਅੰਗਰੇਜ਼ੀ ਸਿਖਾਉਣ ਦੇ ਉੱਤੇ, ਹਿੰਦੀ ਸਿਖਾਉਣ ਦੇ ਉੱਤੇ ਜ਼ੋਰ ਜਿਹੜਾ ਆ ਉਹ ਲਾਈ ਰੱਖਦੇ ਆ। ਉਹਦਾ ਫਾਇਦਾ ਅਸਲ ਦੇ ਵਿੱਚ ਹੁੰਦਾ ਨਹੀਂ ਆ, ਨਾ ਨਿਆਣਿਆਂ ਦਾ ਮਨ ਲੱਗਦਾ ਆ, ਨਾ ਉਹਨਾਂ ਨੂੰ ਜਿਹੜਾ ਉਹ ਪੜ੍ਹਨ ਦਾ ਕੋਈ ਉਸ ਦੇ ਵਿੱਚ ਮਜ਼ਾ ਆਉਂਦਾ ਆ। ਸੋ ਆਪਣੀ ਮਾਂ ਬੋਲੀ ਦੇ ਵਿੱਚ ਜਿਹੜੀ ਸਿਖਾਈ ਹੋਈ ਚੀਜ਼ ਆ, ਚਾਹੇ ਸਾਇੰਸ ਦੀ ਗੱਲ ਆ, ਚਾਹੇ ਵਿਗਿਆਨ ਦੀ ਗੱਲ ਆ, ਕੋਈ ਵੀ ਗੱਲ ਆ, ਉਸ ਦੇ ਨਾਲ ਦੀ ਰੀਸ ਜਿਹੜੀ ਉਹ ਕੋਈ ਨਹੀਂ ਹੈਗੀ। ਸੋ ਇਹ ਇੱਕ ਬਹੁਤ ਵਧੀਆ ਜਿਹੜੀ ਗੱਲਬਾਤ ਆ, ਤੁਹਾਨੂੰ ਜਲਦ ਹੀ ਰੇਡੀਓ ਦੇ ਉੱਤੇ ਵੀ ਸੁਣਨ ਨੂੰ ਮਿਲੂਗੀ। ਤੇ ਆਪਾਂ ਆਲਰੇਡੀ Facebook, YouTube ਦੇ ਉੱਤੇ ਉਹ ਗੱਲਬਾਤ ਉਹਨਾਂ ਦੇ ਨਾਲ ਪੇਸ਼ ਕੀਤੀ ਹੈਗੀ ਆ। ਸੋ ਉਹ ਜ਼ਰੂਰ ਸਾਰੇ ਜਾਣੇ ਸੁਣਿਓ, ਉਸਨੂੰ ਜਿਹੜਾ ਉਹ ਦੇਖਿਓ ਵੀ ਕੀ ਜਿਹੜੇ ਇਸਦੇ ਫਾਇਦੇ ਹੈਗੇ ਆ ਤੇ ਕਿਸ ਤਰੀਕੇ ਦੇ ਨਾਲ ਜਿਹੜੇ ਸਾਮਰਾਜੀ ਜਿਹੜੀਆਂ ਭਾਸ਼ਾਵਾਂ ਹੈਗੀਆਂ ਆ, ਚਾਹੇ ਉਹ ਆਪਾਂ ਹਿੰਦੀ ਕਹਿ ਲਈਏ, ਚਾਹੇ ਉਹ ਇੰਗਲਿਸ਼ ਕਹਿ ਲਈਏ, ਵੀ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਮਾਂ ਬੋਲੀਆਂ ਨੂੰ ਜਿਹੜਾ ਆ ਉਹ ਖ਼ਤਮ ਕਰਨ ਦੀ ਕਗਾਰ ਦੇ ਉੱਤੇ ਜਿਹੜੇ ਉਹ ਲੈ ਕੇ ਗਏ ਹੈਗੇ ਆ। ਸੋ ਵਧੀਆ ਇੱਕ ਗੱਲਬਾਤ ਆ ਉਹ ਤੁਹਾਡੇ ਲਈ ਇਸ ਦੇ ਵਿੱਚੋਂ ਤੁਹਾਨੂੰ ਸੁਣਨ ਨੂੰ ਜਿਹੜੀ ਉਹ ਮਿਲੂਗੀ। ਜਿਹੜੀ ਹਰਜੋਤ ਸਿੰਘ ਜੀ ਤੁਸੀਂ ਗੱਲ ਕਰ ਰਹੇ ਸੀ ਬੰਗਲਾਦੇਸ਼ ਦੀ ਗੱਲ ਕਰਦੇ ਜਾਈਏ। ਜਦੋਂ 47 ਦੇ ਵਿੱਚ ਪਾਕਿਸਤਾਨ 2 ਹਿੱਸਿਆਂ ਦੇ ਵਿੱਚ ਜਦੋਂ ਪੰਜਾਬ ਨੂੰ ਵੰਡਿਆ ਗਿਆ ਸੀਗਾ, ਇੱਕ ਪਾਕਿਸਤਾਨ ਉੱਧਰ ਰਹਿ ਗਿਆ, ਲਹਿੰਦਾ ਚੜ੍ਹਦਾ ਪੰਜਾਬ ਜਿਹੜਾ ਉਹ ਬਣਿਆ ਤੇ ਇੱਕ ਪਾਸਾ ਜਿਹੜਾ ਇਹ ਬੰਗਲੀ ਲੋਕ ਵੀ ਜਿਹੜੇ ਆ ਉਸ ਟਾਈਮ ਦੇ ਉੱਤੇ ਉਹਨਾਂ ਨੇ ਦੇਖੋ ਵੰਡੇ। ਦੋ ਹੀ ਉਸ ਟਾਈਮ ਦੇ ਉੱਤੇ ਸੂਬੇ ਜਿਹੇ ਹੀ ਜਿਹੜੇ ਖੜਦੇ ਸੀਗੇ, ਇਹਨਾਂ ਦੋਨਾਂ ਨੂੰ ਹੀ ਉਹਨਾਂ ਨੇ ਉਸ ਟਾਈਮ ਦੇ ਉੱਤੇ ਵੰਡ ਦਿੱਤਾ। 47 ਤੋਂ ਬਾਅਦ ਦੇ ਵਿੱਚ ਪਾਕਿਸਤਾਨ ਨੇ ਕੀ ਕੀਤਾ, ਜਿੱਦਾਂ ਆਪਾਂ ਦੇਖ ਰਹੇ ਹਾਂ ਵੀ ਹੁਣ ਭਾਰਤ ਵਾਲੇ ਹਿੰਦੀ ਦਾ ਦਬਦਬਾ ਸਾਰੇ ਪਾਸੇ ਕਾਇਮ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਉਹਨਾਂ ਨੇ ਉਰਦੂ ਨੂੰ ਜਿਹੜਾ ਇਸ ਲਿਹਾਜ਼ ਦੇ ਨਾਲ ਲਿਆਉਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ, ਪਰ ਬੰਗਲਾਦੇਸ਼ੀ ਜਿਹੜੇ ਲੋਕ ਉਹਨਾਂ ਨੇ ਕਿਹਾ ਵੀ ਨਹੀਂ, ਸਾਡੀ ਮਾਂ ਬੋਲੀ ਬੰਗਲਾ ਆ। ਅਗਲਿਆਂ ਨੂੰ ਟੈਗੋਰ ਯਾਦ ਸੀਗਾ, ਕਹਿੰਦੇ ਯਾਰ ਏਦਾਂ ਕਿੱਦਾਂ ਹੋ ਸਕਦਾ ਵੀ ਅਸੀਂ ਇਹਨਾਂ ਨੂੰ ਜਿਹੜਾ ਉਹ ਭੁੱਲ ਜਾਈਏ। 1952 ਦੇ ਵਿੱਚ ਢਾਕਾ ਦੇ ਵਿੱਚ ਇਹਨਾਂ ਨੇ 21 ਫਰਵਰੀ ਨੂੰ ਜਿਸ ਦਿਨ ਦਾ ਤੁਸੀਂ ਜ਼ਿਕਰ ਕੀਤਾ ਆ, ਉਦੋਂ ਬਹੁਤ ਵੱਡੀ ਜਿਹੜੀ ਉਹ ਉਹਨਾਂ ਨੇ ਰੈਲੀ ਵੀ ਕੀਤੀ, ਪ੍ਰਦਰਸ਼ਨ ਵੀ ਕੀਤਾ ਤੇ ਫਿਰ 1996 ਤੋਂ ਬਾਅਦ ਦੇ ਵਿੱਚ 21 ਫਰਵਰੀ ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜੇ ਦੇ ਵਜੋਂ ਜਿਹੜੀ ਆ ਉਹ ਮਨਾਈ ਜਾਂਦੀ ਹੈਗੀ ਆ। ਲਹਿੰਦੇ ਪੰਜਾਬ ਦੇ ਵਿੱਚ ਵੀ ਇਸ ਟਾਈਮ ਇਹੀ ਸਮੱਸਿਆ ਹੈ, ਜਿਹੜੀ ਸ਼ਾਹਮੁਖੀ ਦੇ ਉੱਤੇ ਉਰਦੂ ਜਿਹੜਾ ਉਹ ਕਾਬਜ਼ ਹੋਈ ਜਾ ਰਿਹਾ ਆ। ਉੱਥੇ ਵੀ ਹਰ ਸਾਲ ਜਿਹੜੇ ਪੰਜਾਬੀ ਬੋਲਣ ਵਾਲੇ ਆ ਉਹ ਉਰਦੂ ਦੇ ਖਿਲਾਫ ਜਾਂ ਪੰਜਾਬੀ ਨੂੰ ਬਣਦਾ ਸਤਿਕਾਰ ਦੇਣ ਦੇ ਲਈ ਉਹ ਉੱਥੇ ਰੋਸ ਪ੍ਰਦਰਸ਼ਨ ਜਾਂ ਆਵਾਜ਼ ਜਿਹੜੀ ਉਹ ਚੁੱਕਦੇ ਆ। ਤੇ ਆਪਾਂ ਨੂੰ ਵੀ ਜਿਹੜਾ ਇਹ ਚਾਹੀਦਾ ਆ ਵੀ ਚੌਂ-ਚੁਫੇਰੇ ਆਪਣੀ ਜਿਹੜੀ ਗੱਲ ਆ ਉਹ ਕਰੀਏ। ਹੁਣ ਤੁਸੀਂ ਹਰਜੋਤ ਸਿੰਘ ਜੀ, ਆਪਾਂ ਇੱਥੇ ਵਿਚਰਦੇ ਆ, ਆਪਾਂ ਦੇਖਦੇ ਆ ਜਿੰਨੀਆਂ ਕਮਿਊਨਿਟੀਜ਼ ਦਾ ਤੁਸੀਂ ਨਾਂ ਲਿਆ, ਭਾਈਚਾਰਿਆਂ ਦਾ ਨਾਂ ਲਿਆ, ਉਹ ਆਪਸ 'ਚ ਜਦੋਂ ਵੀ ਗੱਲ ਕਰਨਗੇ ਅੰਗਰੇਜ਼ੀ ਥੋੜ੍ਹੀ ਵਰਤਦੇ ਆ ਅਗਲੇ ਟੌਰ ਦੇ ਨਾਲ ਆਪਣੀ ਵੀ ਜਿਹੜੀ ਆ ਮਾਂ ਬੋਲੀ 'ਚ ਗੱਲ ਕਰਦੇ ਆ। ਇੱਕ ਤਾਂ ਪ੍ਰਾਈਵੇਸੀ ਵੀ ਜਿਹੜੀ ਉਹ ਰਹਿ ਜਾਂਦੀ ਆ, ਜਿਹੜੀ ਉਹ ਆਪਸ 'ਚ ਗੱਲ ਕਰਨੀ ਆ, ਤਾਂ ਉਹ ਬਹੁਤ ਹੀ ਵਧੀਆ ਸ਼ੁੱਧ ਤਰੀਕੇ ਦੇ ਨਾਲ ਜਿਹੜੇ ਉਹ ਬੋਲ ਰਹੇ ਹੁੰਦੇ ਆ ਤੇ ਅਗਲੇ ਬਹੁਤ ਕਹਿ ਲਓ ਵੀ ਮਨ ਹੌਲਾ ਜਿਹਾ ਹੋ ਜਾਂਦਾ ਆਪਣੀ ਮਾਂ ਬੋਲੀ 'ਚ ਜਿਹੜੀ ਉਹ ਗੱਲ ਕੀਤਿਆਂ। ਆਪਣਿਆਂ ਨੂੰ ਏਦਾਂ ਲੱਗਦਾ ਆ, ਆਪਣੇ ਹੀ ਵਿੱਚ ਇਸ ਤਰ੍ਹਾਂ ਦੇ ਲੋਕ ਜਿਹੜੇ ਇਸ ਟਾਈਮ ਸ਼ਾਮਲ ਨੇ
ਜਿਹੜੇ ਇਹ ਕੋਸ਼ਿਸ਼ ਕਰ ਰਹੇ ਆ ਵੀ ਉਹ ਦਿਖਾਵਾ ਕਰ ਰਹੇ ਆ ਵੀ ਨਹੀਂ ਜੇ ਆਪਾਂ ਆਪਣੀ ਪੰਜਾਬੀ 'ਚ ਗੱਲ ਕਰਦੇ ਹਾਂ ਤੇ ਖੌਰੇ ਤੁਸੀਂ ਮਾੜੇ ਜਾਂ ਪੇਂਡੂ ਜਾਂ ਅਨਪੜ੍ਹ ਜਿਹੜੇ ਗਵਾਰ ਆ ਉੱਦਾਂ ਦੇ ਜਿਹੜੇ ਉਹ ਤੁਹਾਨੂੰ ਹੁੰਦੇ ਆ। ਪਰ ਇੱਕ ਭਾਸ਼ਾ ਵਿਗਿਆਨੀ ਕਹਿੰਦਾ ਹੈ ਵੀ ਜੇ ਪੰਜਾਬੀ ਦੇ ਵਿੱਚ ਹੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਿੱਖੀਆਂ ਗਈਆਂ ਹੁੰਦੀਆਂ, ਉਹ 'ਚ ਸਿਖਾਈਆਂ ਗਈਆਂ ਹੁੰਦੀਆਂ ਤਾਂ ਸ਼ਾਇਦ ਉਹ ਜ਼ਿਆਦਾ ਅੱਗੇ ਜਿਹੜੇ ਉਹ ਨਿਕਲਦੇ। ਸੋ ਮਲਟੀਲਿੰਗੁਅਲ ਲੋਕਾਂ ਦਾ ਇਸ ਟਾਈਮ ਜ਼ਮਾਨਾ ਆ। ਸੋ ਜ਼ਰੂਰ ਆ ਬਾਕੀ ਬੋਲੀਆਂ ਭਾਸ਼ਾਵਾਂ ਵੀ ਸਿੱਖੋ, ਪਰ ਆਪਣੀ ਮਾਂ ਬੋਲੀ ਨੂੰ ਉਹਨੂੰ ਪਿੱਛੇ ਨਾ ਕਰੋ। ਜੀ। ਅੱਗੇ ਆਪਾਂ ਅੱਜ ਸਾਕਾ ਨਨਕਾਣਾ ਸਾਹਿਬ ਨੂੰ ਵੀ ਯਾਦ ਕਰਨਾ ਆ। ਅੱਜ ਦੇ ਦਿਨ ਜਿਹੜੇ ਮਹੰਤ ਬੈਠਾ ਸੀ ਨਨਕਾਣਾ ਸਾਹਿਬ ਦੇ ਵਿੱਚ, ਉਸਨੇ ਕਿੰਨੇ ਸਿੱਖਾਂ ਦਾ ਜਿਹੜਾ ਕਤਲੇਆਮ ਕੀਤਾ ਸੀ। ਲਛਮਣ ਸਿੰਘ ਧਾਰੋਵਾਲ, ਇਸੇ ਤਰ੍ਹਾਂ ਹੋਰ ਬਹੁਤ ਸਾਰੇ ਜਿਹੜੇ ਸਿੱਖ ਬਿਲਕੁਲ ਹੱਥ ਜੋੜ ਕੇ ਗਏ ਸੀ, ਉਹਨਾਂ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਜੇ ਤੋਂ ਬਾਅਦ ਜਿਹੜੀ ਆ ਫਿਰ ਮੂਵਮੈਂਟ ਚੱਲੀ ਪੂਰੀ, SGPC ਵੀ ਉਹ ਤੋਂ ਬਾਅਦ ਬਣੀ। ਪਰ ਅੱਜ ਵੀ ਰਾਜ ਕਰਨਵੀਰ ਸਿੰਘ ਜੀ, ਆਪਾਂ ਸਵੇਰੇ ਕਥਾ ਵੀ ਸੁਣੀ ਆ ਮੰਜੀ ਸਾਹਿਬ ਤੋਂ, ਗੁਲਸ਼ਨ ਸਾਹਿਬ ਕਥਾ ਕਰ ਰਹੇ ਸੀ, ਪੂਰੀ ਉਹਨਾਂ ਨੇ ਹਿਸਟਰੀ ਦੱਸੀ ਆ। ਜੇ ਅੱਜ ਦੇ ਵੀ ਦੇਖਿਆ ਜਾਵੇ ਗੁਰੂ ਘਰਾਂ ਦਾ ਉੱਥੇ ਜਾਂ ਕਈ ਜਿਹੜੇ ਡੇਰੇ ਆ, ਉਹ ਮਹੰਤਾਂ ਵਾਲੀ ਸਿਚੁਏਸ਼ਨ ਹੀ ਆ। ਦੇਖੋ ਵੀ ਜੇ 750 ਦੇ ਕਰੀਬ ਆਪਣੇ ਭੈਣ ਭਰਾ ਬਜ਼ੁਰਗ ਉੱਥੇ ਚੜ੍ਹਾਈ ਕਰ ਗਏ ਹੋਣ ਉਸ ਕਿਸਾਨ ਅੰਦੋਲਨ 'ਚ, ਫੇਰ ਜਾ ਕੇ ਤੁਸੀਂ ਜਿਹੜਾ ਆ ਉਸ ਮੁਲਕ ਦੇ ਜਿਹੜਾ ਲੀਡਰ ਆ ਉਹਨੂੰ ਜੱਫੀਆਂ ਪਾਓ, ਤੇ ਬੜੀ ਸ਼ਰਮ ਵਾਲੀ ਗੱਲ ਹੈਗੀ ਆ। ਜਿਹਨੇ ਇੱਕ ਵਾਰ ਵੀ ਨਹੀਂ ਕਿਹਾ ਹੋਵੇ ਵੀ ਚਲੋ ਹੁਣ ਮੈਂ ਕਾਨੂੰਨ ਤਾਂ ਵਾਪਸ ਲੈ ਲਿਆ, ਪਰ ਮੈਨੂੰ ਦੁੱਖ ਹੈਗਾ ਜਿਹੜੇ ਲੋਕ ਉੱਥੇ ਆਪਣੇ ਹੱਕਾਂ ਲਈ ਲੜਦੇ ਮਾਰੇ ਗਏ ਹੈਗੇ ਆ। ਪਰ ਉਹ ਇਹਨਾਂ ਨੂੰ ਸਾਨੂੰ ਪਛਾਣਨ ਦੀ ਜ਼ਰੂਰਤ ਆ। ਜਿਹੜੇ ਬਾਹਰ ਵਸਦੇ ਸਿੱਖ ਹੈਗੇ ਆ, ਐਕਚੁਅਲੀ ਕਸੂਰ ਤਾਂ ਬਹੁਤਾ ਬਾਹਰਲਿਆਂ ਦਾ ਹੀ ਆ, ਅਮਰੀਕਾ ਕੈਨੇਡਾ ਜਾਂ ਹੋਰ ਮੁਲਕਾਂ ਵਾਲੇ, ਕਿਉਂਕਿ ਜਦੋਂ ਬਾਬੇ ਆਉਂਦੇ ਆ ਇਹ ਪੂਰੇ ਚਿਮਟੇ ਚੱਕ ਕੇ, ਆਪਾਂ ਸਾਰੇ ਉਹਨਾਂ ਨੂੰ ਗੁਰੂ ਘਰਾਂ 'ਚ ਬਾੜਦੇ ਆ, ਉਹਨਾਂ ਨੂੰ ਪੈਸੇ ਦਿੰਦੇ ਆ। ਹੁਣ ਉਹੀ ਬਾਬੇ ਜਾ ਕੇ ਉੱਥੇ ਜਿਹੜੇ ਆ ਸਾਧ ਉਸ ਮੋਦੀ ਦੇ ਕੋਲ ਜਾ ਕੇ ਜੱਫੀਆਂ ਪਾ ਰਹੇ ਸੀ। ਸੋ ਸਿਚੁਏਸ਼ਨ ਬਿਲਕੁਲ ਉੱਦਾਂ ਦੀ ਹੈਗੀ ਆ ਜਿੱਦਾਂ ਦੀ ਉਸ ਟਾਈਮ ਦੇ ਉੱਤੇ ਸੀਗੀ। ਜੀ, ਜੀ, ਬਿਲਕੁਲ। ਸੋ ਸਾਰੇ ਹੀ ਨਨਕਾਣਾ ਸਾਹਿਬ ਦੇ, ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਨੂੰ ਕੋਟਾਨ-ਕੋਟ ਜਿਹੜਾ ਆ ਉਹ ਪ੍ਰਣਾਮ ਜਿਹੜਾ ਆ ਉਹ ਆਪਾਂ ਕਰਦੇ ਹੈਗੇ ਆ। ਤੇ ਇੱਕ ਹੋਰ ਜਿਹੜੀ ਵਿਸ਼ੇ ਦੇ ਉੱਤੇ ਜਿਹੜੀ ਆਪਾਂ ਹਰਜੋਤ ਸਿੰਘ ਜੀ ਜੇ ਗੱਲ ਕਰਦੇ ਜਾਈਏ, ਮੰਨੀ ਪ੍ਰਮੰਨੀ ਹਸਤੀ ਜਿਹੜੇ ਸੁਖਵਿੰਦਰ ਸਿੰਘ ਜੀ ਹੰਸਰਾ, ਉਹ ਵੀ ਅਕਾਲ ਚਲਾਣਾ ਜਿਹੜਾ ਉਹ ਕਰ ਗਏ। ਖਾਲਿਸਤਾਨ ਦੀ ਆਵਾਜ਼ ਉਠਾਉਣ ਦੇ ਵਿੱਚ ਉਹ ਹਮੇਸ਼ਾ ਹੀ ਜਿਹੜੇ ਉਹ ਮੋਹਰੀ ਰਹੇ। ਉਹਨਾਂ ਨੇ ਜਿਹੜੀ ਆ ਪੰਜਾਬ ਦੀ ਸਿੱਖੀ ਦੀ ਹਮੇਸ਼ਾ ਜਿਹੜੀ ਉਹ ਗੱਲ ਕੀਤੀ ਆ। ਉਹਨਾਂ ਦੇ ਵੀ ਤੁਰ ਜਾਣ 'ਤੇ ਬੜੀ ਅਫਸੋਸ ਦੀ ਜਿਹੜੀ ਇਹ ਘੜੀ ਹੈਗੀ ਆ। ਤੇ ਪਰ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਜੀ। ਬਲ ਬਖਸ਼ੇ। ਜਿਸ ਟਾਈਮ ਦੇ ਉੱਤੇ ਸਿੱਖਾਂ ਦੀ ਕੋਈ ਗੱਲ ਨਹੀਂ ਕਰਦਾ ਸੀ, ਸੁਖਵਿੰਦਰ ਸਿੰਘ ਹੰਸਰਾ ਹੋਣਾ ਦਾ ਅਣਖੀਲਾ ਪੰਜਾਬ ਟੀਵੀ ਪ੍ਰੋਗਰਾਮ ਚੱਲਦਾ ਹੁੰਦਾ ਸੀ, ਅੱਧਾ ਘੰਟਾ ਜਾਂ ਘੰਟੇ ਦਾ, ਪੂਰੇ ਨਾਰਥ ਅਮਰੀਕਾ ਦੇ ਵਿੱਚ, ਕੈਨੇਡਾ, USA ਦੇ ਵਿੱਚ 1984 ਤੋਂ ਹੀ ਉਹਨੇ ਸ਼ੁਰੂ ਕੀਤਾ ਸੀ। ਸੋ ਹਮੇਸ਼ਾ ਹੀ ਉਹ ਜਿਹੜੀ ਪੂਰੀ ਲਾਈਫ ਉਹਨਾਂ ਨੇ ਆਪਣੀ ਪੰਥ ਦੇ ਲੇਖੇ ਲਾਈ ਆ। ਪੂਰੀ ਆਵਾਜ਼ ਜਿਹੜੀ ਉੱਥੇ ਦੀ ਜ਼ਾਲਮ ਸਰਕਾਰ ਆ ਉਹਦੇ ਅਗੇਂਸਟ ਉਹ ਚੱਕਦੇ ਰਹੇ ਆ। ਸੋ ਇੱਕ ਵਾਰੀ ਫਿਰ ਆਪਾਂ ਪੰਜਾਬੀ ਰੇਡੀਓ USA ਦੀ ਪੂਰੀ ਟੀਮ ਵੱਲੋਂ ਉਹਨਾਂ ਦੇ ਪਰਿਵਾਰ ਦੇ ਦੁੱਖ ਦੇ ਵਿੱਚ ਭਾਈਵਾਲ ਹੈਗੇ ਆ। ਜੀ, ਜੀ। ਜੀ। ਤੇ ਅੱਜ ਹੁਣ ਆਪਾਂ ਮੁੜੀਏ ਆਪਣੇ ਮੁਲਕ ਵੱਲ ਨੂੰ। ਅੱਜ ਪ੍ਰੈਜ਼ੀਡੈਂਟ ਡੇ ਆ USA ਦੇ ਵਿੱਚ। ਪ੍ਰੈਜ਼ੀਡੈਂਟ ਡੇ ਹਮੇਸ਼ਾ ਹੀ 21 ਫਰਵਰੀ ਨੂੰ ਮਨਾਇਆ ਜਾਂਦਾ, ਤੇ ਹਿਸਟਰੀ ਦੇ ਹਿਸਾਬ ਨਾਲ ਜੇ ਦੇਖਿਆ ਜਾਵੇ ਇਹ ਛੁੱਟੀ ਆ ਉਹਨਾਂ ਪ੍ਰੈਜ਼ੀਡੈਂਟਸ ਨੂੰ, ਖਾਸ ਕਰਕੇ ਜਾਰਜ ਵਾਸ਼ਿੰਗਟਨ ਤੇ ਐਬਰਾਹਿਮ ਲਿੰਕਨ, ਉਹਨਾਂ ਦੀ ਯਾਦ ਦੇ ਵਿੱਚ। ਉਹਨਾਂ ਦਾ ਜਨਮ ਦੋਨਾਂ ਦਾ ਹੀ ਫਰਵਰੀ ਮਹੀਨੇ 'ਚ ਹੋਇਆ ਸੀ। ਸੋ ਮੋਸਟਲੀ ਅੱਜ ਗਵਰਨਮੈਂਟ ਆਫਿਸਿਸ ਬੰਦ ਹੁੰਦੇ ਆ, ਪੋਸਟ ਆਫਿਸ, ਸਕੂਲ ਵੀ ਬੰਦ ਹੁੰਦੇ ਆ, ਪਰ ਪ੍ਰਾਈਵੇਟ ਸਾਰੇ ਜਿੱਦਾਂ ਖੁੱਲ੍ਹੇ ਹੁੰਦੇ ਹੈਗੇ ਆ। ਇਹ ਇੱਕ ਫੈਡਰਲ ਹੌਲੀਡੇ ਗਿਣੀ ਜਾਂਦੀ ਹੈਗੀ ਆ। ਜੀ, ਬਿਲਕੁਲ ਹਰਜੋਤ ਸਿੰਘ ਜੀ, ਆਈ ਥਿੰਕ ਤੀਜੇ ਸੋਮਵਾਰ ਨੂੰ ਜਿਹੜਾ ਇਹਨਾਂ ਨੇ ਪੱਕਿਆਂ ਜਿਹੜਾ ਉਹ ਰੱਖਿਆ ਹੈਗਾ। ਸੋ ਦਿਨ ਜਿਹੜੇ ਆ ਕਈ ਵਾਰੀ ਬਦਲਦੇ ਜਿਹੜੇ ਉਸ ਦੇ ਵਿੱਚ ਰਹਿੰਦੇ ਨੇ। ਸੋ ਕਦੀ ਦਿਨ ਹੋਰ ਵੀ ਆ ਜਾਂਦਾ, ਕਦੀ 15 ਵੀ ਆ ਜਾਂਦੀ, ਕਦੀ 19 ਵੀ ਆ ਜਾਂਦਾ, 21 ਵੀ ਆ ਜਾਂਦਾ, 20 ਵੀ ਆ ਜਾਂਦਾ ਆ। ਸੋ ਇਹ ਜਿਹੜਾ ਮਨਾਇਆ ਜਾਂਦਾ ਆ। ਸੋ ਪਹਿਲੇ ਰਾਸ਼ਟਰਪਤੀ ਜਿਹੜੇ ਸੀਗੇ ਅਮਰੀਕਾ ਦੇ, ਜਾਰਜ ਵਾਸ਼ਿੰਗਟਨ, ਉਹਨਾਂ ਨੂੰ ਜਿਹੜਾ ਉਹ ਯਾਦ ਕਰਦੇ ਹੋਏ, ਤੇ ਜਿੱਦਾਂ ਤੁਸੀਂ ਕਿਹਾ ਵੀ ਸਭ ਤੋਂ ਮੰਨੇ ਪ੍ਰਮੰਨੇ ਜਿਹੜੇ ਰਾਸ਼ਟਰਪਤੀਆਂ ਦੇ ਵਿੱਚੋਂ ਇੱਕ ਅਬਰਾਹਮ ਲਿੰਕਨ, ਉਹਨਾਂ ਨੂੰ ਵੀ ਇਸ ਦਿਨ ਜਿਹੜਾ ਯਾਦ ਕੀਤਾ ਜਾਂਦਾ। ਸੋ ਮੌਜੂਦਾ ਸਾਬਕਾ ਸਾਰੇ ਹੀ ਰਾਸ਼ਟਰਪਤੀਆਂ ਨੂੰ ਅੱਜ ਦੇ ਦਿਨ ਆਪਾਂ ਕਹਿ ਸਕਦੇ ਹਾਂ ਹਰਜੋਤ ਸਿੰਘ ਜੀ ਉਹ ਯਾਦ
ਕੀਤਾ ਜਾਂਦਾ ਹੈਗਾ। 11 ਫਰਵਰੀ 1731 ਦਾ ਜਨਮ ਸੀਗਾ ਜਾਰਜ ਵਾਸ਼ਿੰਗਟਨ ਹੁਣਾਂ ਦਾ। ਸੋ ਤੇ ਅਬਰਾਹਮ ਲਿੰਕਨ ਹੁਣਾਂ ਦਾ 12 ਫਰਵਰੀ ਦਾ ਜਿਹੜਾ ਉਹ ਜਨਮ ਜਿਹੜਾ ਉਹ ਸੀਗਾ। ਸੋ ਇਸ ਕਰਕੇ ਫਰਵਰੀ ਮਹੀਨੇ ਦੇ ਇਹ ਵਾਲੇ ਹਫ਼ਤੇ ਦੇ ਜਿਹੜੇ ਸੋਮਵਾਰ ਨੂੰ ਮਨਾਇਆ ਜਾਂਦਾ ਆ। ਇੱਥੇ ਜਿਹੜਾ ਹਰਜੋਤ ਸਿੰਘ ਜੀ, ਇਹ ਪੱਕਾ ਆਪਾਂ ਦੇਖਦੇ ਹਾਂ ਵੀ ਇੱਦਾਂ ਦੀ ਛੁੱਟੀ ਵੀਕਐਂਡ ਦੇ ਉੱਤੇ ਖਰਾਬ ਨਾ ਹੋ ਜੇ, ਇਸ ਲਈ ਇਹਨਾਂ ਨੇ ਦਿਨ ਮੁਕਰਰ ਕੀਤਾ ਆ ਵੀ ਜੀ ਵੀਕਡੇ ਦੇ ਵਿੱਚ ਹੀ ਇਹ ਜਿਹੜੀ ਛੁੱਟੀ ਆ ਜਾਂ ਉਹ ਵਾਲਾ ਦਿਨ ਆ ਉਹ ਅਬਜ਼ਰਵ ਜਿਹੜਾ ਉਹ ਕੀਤਾ ਜਿਹੜਾ ਉਹ ਜਾਵੇਗਾ। ਸੋ ਇਹਨਾਂ ਨੇ ਇਸ ਲਿਹਾਜ਼ ਦੇ ਨਾਲ ਬਹੁਤੇ ਜਿਹੜੇ ਦਿਨ ਆ ਛੁੱਟੀਆਂ ਵਾਲੇ ਦਿਨ ਜਿਹੜੇ ਆ ਇਸ ਹਿਸਾਬ ਦੇ ਨਾਲ ਰੱਖੇ ਹੈਗੇ ਨੇ। ਸੋ ਅੱਜ ਜਿਹੜਾ ਪ੍ਰੈਜ਼ੀਡੈਂਟਸ ਡੇ ਜਿਹੜਾ ਪੂਰੇ ਅਮਰੀਕਾ ਭਰ ਦੇ ਵਿੱਚ ਮਨਾਇਆ ਜਾਂਦਾ ਆ, ਉਹ ਅੱਜ ਕੱਲ੍ਹ ਕੋਈ ਵੀ ਦਿਨ ਹੋਵੇ ਹਰਜੋਤ ਸਿੰਘ ਜੀ, ਉਹ ਸੇਲਾਂ ਦੇ ਨਾਲ ਜੁੜ ਕੇ ਰਹਿ ਜਾਂਦਾ ਆ। ਅੱਜ ਜੀ ਪ੍ਰੈਜ਼ੀਡੈਂਟ ਡੇ ਦੇ ਉੱਤੇ ਗੱਡੀਆਂ ਨੂੰ ਲੈ ਕੇ ਤੇ ਫਰਨੀਚਰ ਨੂੰ ਲੈ ਕੇ ਸਭ ਤੋਂ ਵੱਡੀਆਂ ਜਿਹੜੀਆਂ ਸੇਲਾਂ ਆ ਉਹ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਆ। ਗੱਡੀਆਂ ਦਾ ਹਾਲਾਤ ਇਹ ਬਣਿਆ ਪਿਆ ਵੀ ਪਿਛਲੇ ਸਾਲ ਦੇ ਵਿੱਚ ਇੱਕ ਰਿਪੋਰਟ ਆ, ਮੈਂ ਇਸ ਦੇ ਨਾਲ ਪੇਸ਼ ਕਰ ਰਿਹਾ ਆ। 80% ਲੋਕਾਂ ਨੇ ਜਿਹੜੀਆਂ MSRP ਹੁੰਦੀ ਆ ਉਹਦੇ ਨਾਲੋਂ ਵੱਧ ਪ੍ਰਾਈਸ ਦੇ ਕੇ ਗੱਡੀਆਂ ਜਿਹੜੀਆਂ ਉਹ ਖਰੀਦੀਆਂ। ਜੀ 80% ਜਿਹੜੇ ਆਟੋ ਓਨਰਸ ਜਿਹੜੇ ਬਣੇ ਨੇ, ਨਵੇਂ ਗੱਡੀਆਂ ਦੇ ਜਿਹੜੇ ਮਾਲਕ ਬਣੇ ਆ, ਉਹਨਾਂ ਨੇ ਇਸ ਲਿਹਾਜ਼ ਦੇ ਨਾਲ ਕੀਤਾ ਆ। ਸੋ ਇਹਦੇ ਕਰਕੇ ਆਪਾਂ ਦੇਖ ਰਹੇ ਹਾਂ ਵੀ ਇਹ ਗੱਡੀਆਂ ਦੀਆਂ ਕੀਮਤਾਂ ਅਸਮਾਨੀ ਜਿਹੜੀਆਂ ਉਹ ਛੂਹੀਆਂ ਪਈਆਂ ਹੈਗੀਆਂ ਆ। ਹਾਲਾਤ ਇੰਨੇ ਕੁ ਮਾੜੇ ਆ, ਜਿਹੜੀ ਗੱਡੀ ਕਿਸੇ ਨੇ 4 ਸਾਲ 5 ਸਾਲ ਪਹਿਲਾਂ ਪ੍ਰਾਈਸ ਤੇ ਖਰੀਦੀ ਸੀ ਉਨੇ ਤੇ ਵਿਕੀ ਜਾ ਰਹੀ ਆ। ਸੋ ਜੀ ਇਹ ਜਿਹੜੀ ਸਥਿਤੀ ਇਸ ਟਾਈਮ ਹਰਜੋਤ ਸਿੰਘ ਜੀ ਜਿਹੜਾ ਉਹ ਬਣਿਆ ਪਿਆ ਹੈਗਾ। ਜੀ ਅਗਲੀ ਖਬਰ ਜਿਹੜਾ ਮੇਨ ਇਸ਼ੂ ਇਸ ਟਾਈਮ ਦੁਨੀਆ ਦੇ ਵਿੱਚ ਬਣਿਆ ਹੋਇਆ ਯੂਕਰੇਨ ਤੇ ਰਸ਼ੀਆ ਨੂੰ ਲੈ ਕੇ ਆ। ਅੱਜ US ਦੀ ਗਵਰਨਮੈਂਟ ਨੇ ਯੂਨਾਈਟਿਡ ਨੇਸ਼ਨ ਦੇ ਹਿਊਮਨ ਰਾਈਟਸ ਗਰੁੱਪ ਨੂੰ ਇੱਕ ਲਿਸਟ ਦਿੱਤੀ ਆ, ਜਿਹੜੀ ਕਿ ਕਹਿੰਦੇ ਪਈ ਬਹੁਤ ਹੀ ਕ੍ਰੈਡੀਬਲ ਇਨਫੋਰਮੇਸ਼ਨ ਆ, ਜਿਹਦੇ ਵਿੱਚ ਰਸ਼ੀਅਨ ਫੋਰਸਿਸ ਨੇ ਯੂਕਰੇਨ ਦੇ ਕੁਝ ਲੋਕਾਂ ਨੂੰ ਜਿਹੜੀ ਆ ਲਿਸਟ ਬਣਾਈ ਆ, ਉਹਨਾਂ ਨੂੰ ਮਾਰਕ ਕੀਤਾ ਆ ਵੀ ਜੇ ਅਸੀਂ ਅਟੈਕ ਕਰਦੇ ਆ ਯੂਕਰੇਨ ਦੇ ਉੱਤੇ ਤਾਂ ਸਭ ਤੋਂ ਪਹਿਲਾਂ ਉਹ ਮਾਰਨੇ ਆ ਜਾਂ ਉਹ ਅਰੈਸਟ ਕਰਨੇ ਹੈਗੇ ਆ। ਇਹ ਬਹੁਤ ਹੀ ਡਿਸਟਰਬਿੰਗ ਇਨਫੋਰਮੇਸ਼ਨ ਆ। ਯੂਨਾਈਟਿਡ ਸਟੇਟਸ ਨੇ ਅੱਜ ਹਿਊਮਨ ਰਾਈਟਸ ਵਾਇਲੇਸ਼ਨ ਦੇ ਸੰਬੰਧ ਦੇ ਵਿੱਚ ਜਿਹੜੇ ਅੰਬੈਸਡਰ ਆ UN ਦੇ, ਉਹਨਾਂ ਨੂੰ ਇਹ ਲਿਸਟ ਦਿੱਤੀ ਹੈਗੀ ਆ। ਮੇਨਲੀ ਟਾਰਗੇਟਡ ਕਿਲਿੰਗ। ਸੋ ਆਪਾਂ ਦੇਖਦੇ ਹੀ ਆ ਜਦੋਂ ਇੱਦਾਂ ਦੀ ਲੜਾਈ ਹੁੰਦੀ ਆ, ਚਾਹੇ ਉਹ ਫਿਰ ਅਮਰੀਕਾ ਵਾਲੇ ਕਰਦੇ ਆ ਚਾਹੇ ਰਸ਼ੀਆ ਵਾਲੇ ਕਰਦੇ ਆ, ਟਾਰਗੇਟ ਤਾਂ ਕਰਦੇ ਹੀ ਆ ਵੀ ਕਿਹੜੇ ਜਨਰਲ ਨੂੰ ਮਾਰਨਾ ਹੈ, ਕਿਹੜੇ ਲੀਡਰ ਨੂੰ ਮਾਰਨਾ ਹੈਗਾ। ਸੋ ਇਹ ਅਮਰੀਕਾ ਨੇ ਕਹਿੰਦੇ ਲਿਸਟ ਆਲਰੇਡੀ ਅਮਰੀਕਾ ਦੇ ਕੋਲ ਆ ਗਈ ਆ ਤੇ ਅੱਜ ਇਹ ਲਿਸਟ ਉਹਨਾਂ ਨੇ ਯੂਕਰੇਨ ਨੂੰ ਦਿੱਤੀ ਹੈਗੀ ਆ। ਸਿਚੁਏਸ਼ਨ ਹਜੇ ਵੀ ਬਾਰਡਰ ਦੇ ਉੱਤੇ ਬਹੁਤ ਟੈਂਸ ਬਣੀ ਹੋਈ ਹੈਗੀ ਆ। ਤੇ ਜਿਹੜੇ ਰਸ਼ੀਆ ਦਾ ਲੀਡਰ ਪੂਟਨ ਆ, ਉਹ ਇੱਕ ਤਰ੍ਹਾਂ ਦੇ ਨਾਲ ਯੂਕਰੇਨ ਦਾ ਜਿਹੜਾ ਟੁੱਟਾ ਹੋਇਆ ਇੱਕ ਬ੍ਰੇਕਅਵੇ ਰੀਜਨ ਆ, ਉਸ ਨੂੰ ਰਿਕੋਗਨਾਈਜ਼ ਕਰਨ ਦੀ ਵੀ ਕੋਸ਼ਿਸ਼ ਕਰ ਰਿਹਾ ਹੈਗਾ ਆ। ਜੀ, ਹਰਜੋਤ ਸਿੰਘ ਜੀ, ਇਹ ਇੱਕ ਸਥਿਤੀ ਕਾਫੀ ਉੱਥੇ ਹੋਰ ਤਣਾਅਪੂਰਨ ਬਣਦੀ ਜਾ ਰਹੀ ਹੈ। ਉੱਦਾਂ ਅੱਜ ਜਿਹੜੇ ਸਾਡੇ ਰਾਸ਼ਟਰਪਤੀ ਜੋ ਬਾਈਡਨ, ਉਹਨਾਂ ਨੇ ਕਿਹਾ ਵੀ ਇਨ ਪ੍ਰਿੰਸੀਪਲ ਉਹ ਮੀਟਿੰਗ ਕਰਨ ਦੇ ਲਈ ਤਿਆਰ ਆ ਵਲਾਦੀਮੀਰ ਪੁਤਿਨ ਦੇ ਨਾਲ। ਕਹਿੰਦੇ ਵੀ ਐਜ਼ ਲੌਂਗ ਐਜ਼ ਰੂਸ ਜਿਹੜਾ ਆ ਉਹ ਯੂਕਰੇਨ ਨੂੰ ਇਨਵੇਡ ਨਾ ਕਰੇ। ਵਾਈਟ ਹਾਊਸ ਨੇ ਅੱਜ ਜਿਹੜਾ ਇਸ ਦੇ ਬਾਰੇ ਕਿਹਾ ਆ। ਫਰਾਂਸ ਦੇ ਜਿਹੜੇ ਰਾਸ਼ਟਰਪਤੀ ਮੈਨੂਅਲ ਮੈਕਰੋਨ, ਉਹਨਾਂ ਨੇ ਇਹ ਪ੍ਰਪੋਜ਼ਲ ਰੱਖਿਆ ਸੀਗਾ ਵੀ ਬਾਈਡਨ ਤੇ ਪੁਤਿਨ ਦੀ ਜਿਹੜੀ ਸਮਿਟ ਆ ਉਹ ਕਰਵਾਈ ਜਾਣੀ ਚਾਹੀਦੀ ਆ, ਤਾਂ ਜੋ ਜਿਹੜਾ ਜੰਗ ਵਰਗਾ ਮਾਹੌਲ ਬਣਿਆ ਪਿਆ ਆ ਉਸ ਨੂੰ ਜਿਹੜਾ ਉਹ ਰੋਕਿਆ ਜਾ ਸਕੇ। ਆਲਰੇਡੀ ਆਪਣੀ ਅਮਰੀਕੀ ਜਿਹੜੀਆਂ ਇੰਟੈਲੀਜੈਂਸ ਏਜੰਸੀਜ਼ ਆ ਉਹ ਕਹਿ ਰਹੇ ਆ ਵੀ ਰੂਸ ਆ ਉਹ ਫਾਲਸ ਫਲੈਗ ਕਰਕੇ ਯੂਕਰੇਨ ਦੇ ਉੱਤੇ ਹਮਲਾ ਜਿਹੜਾ ਉਹ ਕਰ ਸਕਦਾ ਆ, ਉਸ ਦੀ ਤਿਆਰੀ ਦੇ ਵਿੱਚ ਆ। ਜੇ ਹਰਜੋਤ ਸਿੰਘ ਜੀ ਤੁਸੀਂ ਪੁਤਿਨ ਦੇ ਪੱਖ ਤੋਂ ਦੇਖੋ, 1.5 ਲੱਖ ਫੌਜੀ ਜਾਂ ਜਿੰਨਾ ਵੀ ਕਹਿ ਲਓ, ਕੋਈ 2 ਲੱਖ ਵੀ ਕਹਿੰਦਾ, ਕੋਈ 1.5 ਵੀ ਕਹਿੰਦਾ, ਲੱਖ ਤੋਂ ਉੱਤੇ ਤਾਂ ਹੈਗੇ ਆ। ਇੰਨੀ ਫੌਜ ਨੂੰ ਕਿਸੇ ਬਾਰਡਰ ਦੇ ਉੱਤੇ ਤੈਨਾਤ ਕਰਨਾ ਹੈ, ਉਹ ਦਿਖਾਉਣ ਦੇ ਲਈ ਨਹੀਂ ਕੀਤਾ ਜਾਂਦਾ, ਕਿਉਂਕਿ ਖਰਚਾ ਬਹੁਤ ਆ। ਇਹ ਤਾਂ ਹੈ ਨਹੀਂ ਵੀ ਫ੍ਰੀ ਦੇ ਵਿੱਚ ਫੌਜ ਨੂੰ ਤੁਸੀਂ ਜਿਹੜੇ ਕਿਸੇ ਵੀ ਬਾਰਡਰ ਦੇ ਉੱਤੇ ਜਿਹੜਾ ਉਹ ਲਾ ਕੇ ਰੱਖ ਲੂੰਗੇ। ਇਹ ਇੰਨਾ ਵੱਡਾ ਜਿਹੜਾ ਅੱਖ 'ਚ ਘਟਾ ਪਾਉਣ ਵਾਲੀ ਗੱਲ ਜਿਹੜੀ ਉਹ ਹਜਮ ਜੀ ਨਹੀਂ ਹੁੰਦੀ। ਸੋ ਪੁਤਿਨ ਦੇ ਮਨ ਦੇ ਵਿੱਚ ਕੀ ਹੈਗਾ ਆ, ਕਿਹਾ ਨਹੀਂ ਜਾ ਸਕਦਾ। ਇੱਕ ਗੱਲ ਉਸ ਦੇ ਮਨ ਦੇ ਵਿੱਚ ਪੱਕੀ ਆ ਵੀ ਉਹ ਸੋਵੀਅਤ ਯੂਨੀਅਨ ਵਰਗਾ ਰੂਸ ਮੁੜ ਕੇ ਦੁਬਾਰਾ ਚਾਹੁੰਦਾ ਆ। ਬੈਲਾਰੂਸ ਕਹਿਣ ਨੂੰ ਆਜ਼ਾਦ ਮੁਲਕ ਜਿਹੜਾ ਉਹ ਹੈਗਾ ਆ, ਪਰ ਉਹ ਚੱਲਦਾ ਪੁਤਿਨ ਦੇ ਕਹਿਣ ਦੇ ਉੱਤੇ ਹੀ ਆ। ਸੋ ਉਹੀ ਹਾਲਾਤ ਦੇ ਨਾਲ ਯੂਕਰੇਨ ਇੱਕ ਬਹੁਤ ਵੱਡਾ ਜਿਹੜਾ ਆ ਭੂਗੋਲਿਕ ਤੌਰ ਦੇ ਉੱਤੇ ਉਹ ਥਾਂ ਹੈਗੀ ਆ, ਉਸ ਨੂੰ ਵੀ ਉਹ ਵਾਪਸ ਜਿਹੜਾ ਉਹ ਲੈਣਾ ਚਾਹੁੰਦੇ ਆ।
ਸੋਵੀਅਤ ਸੰਘ ਦੇ ਨਾਲੋਂ ਟੁੱਟੇ ਬਹੁਤ ਸਾਰੇ ਮੁਲਕ ਅਜੇ ਵੀ ਰੂਸ ਦੇ ਨਾਲ ਬਹੁਤ ਜ਼ਿਆਦਾ ਨੇੜਤਾ ਜਿਹੜੀ ਉਹ ਰੱਖਦੇ ਹੈਗੇ ਆ। ਅੱਜ ਰੂਸ ਨੇ ਇਹ ਦਾਅਵਾ ਕਰ ਦਿੱਤਾ, ਇਹ ਖਬਰਾਂ ਜਿਹੜੀਆਂ ਉੱਧਰੋਂ ਉੱਡੀਆਂ ਵੀ ਯੂਕਰੇਨ ਦੇ ਕੁਝ ਫੌਜੀ ਜਿਹੜੇ ਆ ਜੀ ਉਹਨਾਂ ਨੇ ਰੂਸ ਦੇ ਵਿੱਚ ਘੱਲ ਦਿੱਤੇ ਆ। ਸੋ ਉਹ ਇੱਕ ਹੁਣ ਬਹਾਨਾ ਜਿਹੜਾ ਇਦਾਂ ਲੱਗ ਰਿਹਾ ਇਹਨਾਂ ਦੀਆਂ ਗੱਲਾਂ ਦੇ ਵਿੱਚੋਂ ਇਹ ਆ ਰਹੀ ਆ ਵੀ ਉਹ ਬਹਾਨਾ ਭਾਲ ਰਹੇ ਆ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਯੂਕਰੇਨ ਤੇ ਹਮਲਾ ਕਰ ਦਿੱਤਾ ਜਾਵੇ। ਅਮਰੀਕਾ ਨੇ ਢੋਲ ਵਜਾ ਕੇ ਰੱਖਿਆ ਹੋਇਆ ਆ, ਬਾਰ-ਬਾਰ ਹਰ ਵੀਕ ਦੇ ਵਿੱਚ ਇੱਕ ਦੋ ਵਾਰੀ ਸਾਡੇ ਰਾਸ਼ਟਰਪਤੀ ਇਹ ਕਹਿ ਦਿੰਦੇ ਆ ਵੀ ਲਓ ਵੀ ਥੋੜੇ ਦਿਨਾਂ ਨੂੰ ਇਹਨੇ ਹਮਲਾ ਕਰ ਹੀ ਦੇਣਾ। ਸ਼ਾਇਦ ਇਸ ਰੌਲੇ ਰੱਪੇ ਦੇ ਡਰ ਤੋਂ ਜਿਹੜਾ ਪੁਤਿਨ ਰੁਕਿਆ ਪਿਆ ਆ। ਉਧਰ ਕੂਟਨੀਤਿਕ ਤੌਰ ਦੇ ਉੱਤੇ ਪੁਤਿਨ ਜਿਹੜੀਆਂ ਕਦੀ ਮੈਕਰੋਨ ਦੇ ਨਾਲ ਗੱਲ ਕਰਦਾ ਆ, ਹੋਰ ਜਿਹੜੇ ਉੱਥੋਂ ਦੇ ਲੀਡਰ ਹੈਗੇ ਉਹਨਾਂ ਦੇ ਨਾਲ ਜਿਹੜੀ ਉਹ ਗੱਲ ਕਰ ਰਿਹਾ ਹੈਗਾ। ਤੇ ਜਿੱਦਾਂ ਹੁਣ ਤੁਸੀਂ ਆਲਰੇਡੀ ਜ਼ਿਕਰ ਕੀਤਾ ਹਰਜੋਤ ਸਿੰਘ ਜੀ, ਪੁਤਿਨ ਨੇ ਕਿਹਾ ਵੀ ਜਿਹੜੇ ਯੂਕਰੇਨ ਦੇ ਵਿੱਚ ਸਪਰੇਟਿਸਟ ਹੈਲਡ ਆ ਵੀ ਉਹਨਾਂ ਦੇ ਬਾਗੀ ਜਿਹੜੇ ਹੈਗੇ ਯੂਕਰੇਨ ਤੋਂ ਉਹ ਜਿਹੜੇ ਇਲਾਕਿਆਂ ਨੂੰ ਰੈਕੋਗਨਾਈਜ਼ ਕਰੂਗਾ। ਸੋ ਹੌਲੀ ਹੌਲੀ ਆਪਣੇ ਵਾਲੇ ਪਾਸੇ ਨੂੰ ਜਿਹੜਾ ਉਹ ਕਰ ਰਿਹਾ ਆ। ਉਧਰ ਆਸਟਰੀਆ ਦੇ ਜਿਹੜੇ ਚਾਂਸਲਰ ਆ ਉਹਨਾਂ ਨੇ ਕਿਹਾ ਵੀ ਯੂਰਪੀਅਨ ਸੰਘ ਦੇ ਵੱਲੋਂ ਜਿਹੜੀਆਂ ਸੈਂਕਸ਼ਨਸ ਆ ਰੂਸ ਦੇ ਉੱਤੇ ਜਿਹੜੀਆਂ ਉਹ ਲਾਈਆਂ ਜਾ ਸਕਦੀਆਂ ਆ ਵੀ ਜੇ ਯੂਕਰੇਨ ਨੂੰ ਜਿਹੜਾ ਉਹ ਇਨਵੇਡ ਕਰਦਾ ਆ। ਨਾਰਡ ਸਟਰੀਮ 2 ਜਿਹੜੀ ਆ ਉਸ ਦੇ ਉੱਤੇ ਵੀ ਸੈਂਕਸ਼ਨ ਜਿਹੜੀ ਉਹ ਲਗਾਈ ਜਾ ਸਕਦੀ ਆ। 750 ਮੀਲ ਲੰਬੀ ਜਿਹੜੀ ਇਹ ਪਾਈਪਲਾਈਨ ਹੈਗੀ ਜਿਹੜੀ ਅਜੇ ਸਤੰਬਰ ਦੇ ਵਿੱਚ ਹੀ ਕੰਪਲੀਟ ਹੋਈ ਆ। ਜੇ ਫਾਈਨਲ ਸਰਟੀਫਿਕੇਸ਼ਨ ਨਹੀਂ ਮਿਲੀ ਜਰਮਨ ਦੇ ਜਿਹੜੇ ਰੈਗੂਲੇਟਰਸ ਦੇ ਵੱਲੋਂ, ਉਸ ਨੂੰ ਵੀ ਜਿਹੜਾ ਉਹ ਰੋਕ ਸਕਦੇ ਆ ਉਧਰਲੇ ਪਾਸੇ ਨੂੰ। ਸੋ ਹੁਣ ਦੇਖੋ ਵੀ ਇਹ ਕੀ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਬਣਦਾ ਆ, ਪਰ ਗਤੀਵਿਧੀਆਂ ਜਿਹੜੀਆਂ ਆ ਇਸ ਸੰਬੰਧ ਦੇ ਵਿੱਚ ਬਹੁਤ ਜ਼ਿਆਦਾ ਵੱਧ ਚੁੱਕੀਆਂ ਨੇ ਜੀ। ਸੋ ਆਪਾਂ ਇੱਕ ਨਿੱਕੀ ਜਿਹੀ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਫਿਰ ਹੋਰ ਖਬਰਾਂ ਕੀ ਕੁਝ ਵਾਪਰ ਰਿਹਾ ਅਮਰੀਕਾ ਦੇ ਵਿੱਚ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470 AM KWRU ਫ੍ਰੈਸਨੋ 1300 AM KLHC ਬੇਕਰਸਫੀਲਡ 1350 AM KCVR ਸਟਾਕਟਨ ਮੋਡੈਸਟੋ 1570 AM। ਖੁਸ਼ੀਆਂ ਦੇ ਰੰਗ ਮਾਣੋ ਕਰੀ ਹਾਊਸ ਵਾਲਿਆਂ ਦੇ ਸੰਗ ਐਸਲਨ ਤੇ ਵੈਸਟ ਕਾਰਨਰ ਤੇ ਨਾਰਥ ਪੁਆਇੰਟ ਇਵੈਂਟ ਸੈਂਟਰ ਬੈਂਕੁਏਟ ਹਾਲ 300 ਕਾਰਾਂ ਦੀ ਪਾਰਕਿੰਗ ਵਾਲਾ ਖੁੱਲਾ ਡੁੱਲਾ ਤੇ ਨਵਾਂ ਨਕੋਰ ਹਾਲ। ਇੱਕੋ ਸਮੇਂ ਤੇ 600 ਤੇ 200 ਬੰਦਿਆਂ ਵਾਲੀ ਗੈਦਰਿੰਗ ਦੀ ਕੋਈ ਵੀ ਪਾਰਟੀ ਕਰ ਸਕਦੇ ਹੋ। ਇੱਕੋ ਜਗ੍ਹਾ ਤੇ ਖਾਣਾ ਤੇ ਡੈਕੋਰੇਸ਼ਨ ਦਾ ਵੀ ਪ੍ਰਬੰਧ ਹੈ ਤੇ ਉਹ ਵੀ ਸਾਰਾ ਕੁਝ ਡਿਸਕਾਊਂਟ ਰੇਟ ਤੇ। ਓਪਨ ਏਰੀਆ ਪੈਟੀਓ ਵੀ ਹੈ। 300 ਕਾਰਾਂ ਦੀ ਖੁੱਲੀ ਪਾਰਕਿੰਗ। ਕੜੀ ਹਾਊਸ ਵਾਲਿਆਂ ਦਾ ਹੁਣ ਦੂਸਰਾ ਰੈਸਟੋਰੈਂਟ ਵੀ ਖੁੱਲ ਗਿਆ ਹੈ। 50 ਬੰਦਿਆਂ ਤੋਂ ਲੈ ਕੇ 5000 ਬੰਦਿਆਂ ਦੀ ਪੂਰੇ ਕੈਲੀਫੋਰਨੀਆ ਦੇ ਵਿੱਚ ਇੱਕੋ ਸਮੇਂ ਕੇਟਰਿੰਗ ਕਰਦੇ ਨੇ। ਇੱਕੋ ਛੱਤ ਥੱਲੇ ਸਾਰੀਆਂ ਸੇਵਾਵਾਂ ਲੈਣ ਲਈ ਹਰਮਨ ਬਾਵਾ ਨੂੰ ਕਾਲ ਕਰੋ 747 258 8820 747-258-8820 559 558 8643 559-558-8643। ਕੀ ਤੁਸੀਂ ਵਧੀਆ ਮਕੈਨਿਕ ਦੀ ਭਾਲ ਵਿੱਚ ਹੋ ਤਾਂ ਚੇਤੇ ਰੱਖੋ ਦੀਪਸ ਆਟੋ ਰਿਪੇਅਰ ਫ੍ਰੈਸਨੋ ਜੋ ਕਿ ਜੈਂਸਨ ਅਤੇ ਪੀਚ ਐਵਨਿਊ ਦੇ ਲਾਗੇ ਸਥਿਤ ਹੈ। ਇੱਥੋਂ ਆਪ ਜੀ ਆਪਣੀਆਂ ਗੱਡੀਆਂ ਦੀ ਫੁੱਲ ਰਿਪੇਅਰਸ ਕਰਵਾ ਸਕਦੇ ਹੋ ਜਿਵੇਂ ਕਿ ਆਇਲ ਚੇਂਜਸ, ਬ੍ਰੇਕਸ ਆਦਿ। ਦੀਪਸ ਆਟੋ ਰਿਪੇਅਰ ਜੋ ਕਿ ਸਟਾਰ ਸਰਟੀਫਾਈਡ ਸਮਾਰਟ ਚੈੱਕ ਸਟੇਸ਼ਨ ਵੀ ਹੈ ਤਾਂ ਤੁਸੀਂ ਕਾਰਸ ਅਤੇ ਪਿਕਅਪ ਦੀ ਸਮਾਰਟ ਚੈੱਕ ਵੀ ਕਰਵਾ ਸਕਦੇ ਹੋ। ਸਾਡੇ ਸਰਟੀਫਾਈਡ ਆਟੋ ਮਕੈਨਿਕਸ ਤੁਹਾਡੀਆਂ ਖਰਾਬ ਹੋਈਆਂ ਗੱਡੀਆਂ ਨੂੰ ਫ੍ਰੀਵੇ ਤੇ ਭੱਜਣ ਲਾ ਦੇਣਗੇ। ਦੀਪਸ ਆਟੋ ਰਿਪੇਅਰ ਬਹੁਤ ਸਾਰੀਆਂ ਰਿਪੇਅਰਸ ਤੇ 24 ਮਹੀਨੇ ਜਾਂ 24000 ਮੀਲ ਦੀ ਗਾਰੰਟੀ ਵੀ ਪ੍ਰਦਾਨ ਕਰਦੇ ਹਨ। ਇੱਥੋਂ ਤੁਸੀਂ ਆਪਣੀਆਂ ਗੱਡੀਆਂ ਨੂੰ ਨਵੇਂ ਟਾਇਰਸ ਵੀ ਪਵਾ ਸਕਦੇ ਹੋ ਅਤੇ ਕੂਪਨ ਕੋਡ ਗੁਰਦੀਪ ਸ਼ੇਰਗਲ ਦੱਸਣ ਤੇ ਆਪ ਜੀ ਦੀਆਂ ਗੱਡੀਆਂ ਦੇ ਨਵੇਂ ਟਾਇਰਸ ਦੀ ਫ੍ਰੀ ਅਲਾਈਨਮੈਂਟ ਵੀ ਕੀਤੀ ਜਾਵੇਗੀ। ਮੋਰ ਇਨਫੋਰਮੇਸ਼ਨ ਜਾਂ ਅਪਾਇੰਟਮੈਂਟ ਬਣਾਉਣ ਦੇ ਲਈ ਆਪ ਜੀ ਸੁਪਰਵਾਈਜ਼ਰ ਜੋਗਿੰਦਰ ਸਿੰਘ ਸੋਹਲ ਜਾਂ ਮਾਸਟਰ ਮਕੈਨਿਕ ਗੁਰਜੀਤ ਸਿੰਘ ਸੋਹਲ ਨੂੰ 5594851140 559 485 1140 ਤੇ ਕਾਲ ਕਰ ਸਕਦੇ ਹੋ ਔਰ ਲੌਗ ਇਨ deepsautorepair.com। ਕੁਆਲਿਟੀ ਦਾ ਨਾਮ ਦੀਪਸ ਆਟੋ ਰਿਪੇਅਰ 5594851140।
ਖੁੱਲ ਗਿਆ ਹੈ ਤੁਹਾਡੇ ਆਪਣੇ ਸ਼ਹਿਰ ਫ੍ਰੈਜ਼ਨੋ ਦੇ ਵਿੱਚ ਟਾਇਰਾਂ ਦਾ ਹੋਲਸੇਲ ਟਾਇਰ ਸੈਂਟਰ ਗਿਲ ਟਾਇਰ ਸੈਂਟਰ ਫ੍ਰੈਜ਼ਨੋ, ਜਿੱਥੇ ਚੱਲ ਰਹੀ ਹੈ ਧਮਾਕੇਦਾਰ ਟਾਇਰ ਸੇਲ, ਜਿੱਥੋਂ ਤੁਹਾਨੂੰ ਹਰ ਤਰ੍ਹਾਂ ਦੇ ਟਰੱਕ ਟ੍ਰੇਲਰ ਦੇ ਏਸ਼ੀਅਨ ਅਤੇ ਅਮਰੀਕਨ ਬ੍ਰਾਂਡ ਦੇ ਟਾਇਰ ਮਿਲਣਗੇ। ਇੱਕ ਟਾਇਰ ਤੋਂ ਲੈ ਕੇ ਪੂਰੇ ਕੰਟੇਨਰ ਤੱਕ ਫੁੱਲ ਕਸਟਮਰ ਸਰਵਿਸ ਅਤੇ ਵਾਰੰਟੀ ਵੀ ਹੋਵੇਗੀ। ਵਧੇਰੇ ਜਾਣਕਾਰੀ ਲਈ ਕਾਲ 5592663737 559-266-3737 ਗਿਲ ਟਾਇਰ ਸੈਂਟਰ 206 ਸਾਊਥ ਹਿਊਜ਼ ਐਵੇਨਿਊ ਫ੍ਰੈਜ਼ਨੋ। ਤੁਸੀਂ ਆਪਣੇ ਘਰ ਦੀ ਇੰਸ਼ੋਰੈਂਸ ਅਖੀਰਲੀ ਵਾਰ ਕਦ ਦੇਖੀ ਜਾਂ ਚੈੱਕ ਕੀਤਾ ਵੀ ਕੀ ਕਵਰਡ ਹੈ? ਕੀ ਤੁਹਾਡੀ ਘਰ ਦੀ ਇੰਸ਼ੋਰੈਂਸ ਦੀ ਪਾਲਿਸੀ ਵਿੱਚ ਐਕਸਟੈਂਡਡ ਰਿਪਲੇਸਮੈਂਟ, ਬਿਲਡਿੰਗ ਕੋਡ ਅਪਗ੍ਰੇਡ ਅਤੇ ਸਰਵਿਸ ਲਾਈਨ ਕਵਰੇਜ ਹੈ? ਇਸ ਤੋਂ ਪਹਿਲਾਂ ਕਿ ਤੁਹਾਡਾ ਕੋਈ ਕਲੇਮ ਹੋਵੇ, ਅੱਜ ਹੀ ਖਾਲਸਾ ਇੰਸ਼ੋਰੈਂਸ ਏਜੰਸੀ ਤੋਂ ਆਪਣੇ ਘਰ ਦੇ ਇੰਸ਼ੋਰੈਂਸ ਦਾ ਕੋਟ ਅਤੇ ਸਾਰੀਆਂ ਕਵਰੇਜ ਚੈੱਕ ਕਰਵਾਓ। ਪਿਛਲੇ 30 ਸਾਲਾਂ ਤੋਂ 10 ਤੋਂ ਵੱਧ A+ ਰੇਟਡ ਕੰਪਨੀਆਂ ਦੇ ਬ੍ਰੋਕਰ ਹਨ। ਅੱਜ ਹੀ ਕਾਲ ਕਰੋ 408-272-2500 4082722500। ਸੁਣਦੇ ਹੋ ਜੀ, ਹਾਲੇ ਤੱਕ ਸੁੱਤੇ ਪਏ ਹੋ? ਤੁਹਾਨੂੰ ਯਾਦ ਨਹੀਂ ਪਿੰਕੀ ਦਾ ਬਰਥਡੇ ਅੱਜ? ਕੇਕ ਵੀ ਲਿਆਉਣ ਵਾਲਾ ਪਿਆ ਹੈ, ਬਿਸਕਟਸ ਵੀ ਲਿਆਣੇ ਨੇ ਤੇ ਗਰੋਸਰੀ ਵੀ ਮੁੱਕੀ ਪਈ ਆ। ਕੌਣ ਲੈ ਕੇ ਆਏਗਾ? ਉਹ ਚਿੰਤਾ ਨਾ ਕਰ ਭਗਵਾਨ ਨੇ, ਮੈਂ ਹੀ ਲੈ ਕੇ ਆਵਾਂਗਾ। ਲਵ ਪੰਜਾਬ ਐਗਲੈਸ ਬੇਕਰ ਐਂਡ ਇੰਡੀਅਨ ਗਰੋਸਰੀ ਸਟੋਰ ਤੋਂ, ਜਿੱਥੇ ਅਵੇਲੇਬਲ ਹੈ ਵੈਰਾਈਟੀ ਆਫ ਇੰਡੀਅਨ ਗਰੋਸਰੀ, ਜਿਵੇਂ ਆਟਾ, ਦਾਲਾਂ, ਸਬਜ਼ੀਆਂ ਅਤੇ ਮਠਿਆਈਆਂ ਵੀ। ਗਰੋਸਰੀ ਦੇ ਨਾਲ ਨਾਲ ਐਗਲੈਸ ਪੇਸਟਰੀਜ਼, ਕੇਕ, ਕੁਕੀਜ਼, ਉਹ ਵੀ ਡਿਫਰੈਂਟ ਫਲੇਵਰਸ ਦੇ ਵਿੱਚ, ਸਟ੍ਰਾਬੇਰੀ, ਚਾਕਲੇਟ, ਮੈਂਗੋ, ਪਾਈਨਐਪਲ, ਨਾਲੇ ਪੱਕਿਆ ਪਕਾਇਆ ਪਿਓਰ ਵੈਜੀਟੇਰੀਅਨ ਫੂਡ ਵੀ ਮਿਲਦਾ ਹੈ ਇੱਥੇ। ਮੈਂ ਕਿਹਾ ਜੀ ਇੱਕ ਵਾਰ ਖਾ ਕੇ ਸਵਾਦ ਨਹੀਂ ਭੁੱਲੇਗਾ। ਤਾਂ ਫਿਰ ਅੱਜ ਹੀ ਆਓ ਲਵ ਪੰਜਾਬ ਐਗਲੈਸ ਬੇਕਰੀ ਐਂਡ ਇੰਡੀਅਨ ਗਰੋਸਰੀ ਸਟੋਰ। ਵਧੇਰੇ ਜਾਣਕਾਰੀ ਲਈ ਕਾਲ ਕਰੋ 5597201111 559-720-1111। ਕੈਲੀਫੋਰਨੀਆ ਦੀਆਂ ਹਵਾਵਾਂ 'ਚ ਉੱਡ ਕੇ ਪੂਰੀ ਦੁਨੀਆ ਦੇ ਵਿੱਚ ਪੰਜਾਬੀ ਖਿਲਾਰਦਾ ਇੱਕੋ ਰੇਡੀਓ ਸਟੇਸ਼ਨ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ ਤੁਸੀਂ ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਇਸ ਉੱਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਇੱਕ ਵਾਰੀ ਫੇਰ ਸਵਾਗਤ ਹੈ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਤੇ ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਵੀ ਇੱਕ ਕੁੱਤਾ ਉਸ ਦੇ ਮਾਲਕ ਨੂੰ ਕੈਲੀਫੋਰਨੀਆ ਦੇ ਵਿੱਚ 12 ਸਾਲਾਂ ਬਾਅਦ ਮਿਲਿਆ। 12 ਸਾਲਾਂ ਬਾਅਦ ਰੀਜਨਾਈਟ ਹੋਇਆ ਹੈਗਾ। ਕੈਲੀਫੋਰਨੀਆ ਦੇ ਵਿੱਚ ਅਥਾਰਟੀਜ਼ ਨੇ ਦੱਸਿਆ ਵੀ ਸੰਨ 2010 ਦੇ ਵਿੱਚ ਇੱਕ ਮਾਲਕ ਨੇ ਰਿਪੋਰਟ ਪੁਲਿਸ ਦੇ ਕੋਲ ਕੀਤੀ ਵੀ ਮੇਰਾ ਜਿਹੜਾ ਡੌਗ ਆ ਉਹ ਗੁਆਚ ਗਿਆ ਹੈਗਾ, ਜਿਹੜਾ ਉਹਨਾਂ ਦਾ K9 ਸੀਗੀ। ਸਨ ਮੈਕੀਨ ਕਾਉਂਟੀ ਦੇ ਸ਼ੈਰਿਫ ਆਫਿਸ ਨੇ ਫੇਸਬੁੱਕ ਦੇ ਉੱਤੇ ਫਿਰ ਪੋਸਟ ਪਾਈ, ਜਿਹਦੇ 'ਚ ਐਨੀਮਲ ਸਰਵਿਸ ਆਫਿਸਰ ਬ੍ਰੈਂਡਨ ਲੈਵਨ ਉਹਨਾਂ ਨੇ ਰਿਸਪੌਂਡ ਕੀਤਾ ਵੀ ਜਿਹੜਾ ਇੱਕ ਡੌਗ ਆ ਉਹ ਰੂਰਲ ਪ੍ਰੋਪਰਟੀ ਦੇ ਵਿੱਚ, ਪੇਂਡੂ ਏਰੀਏ ਦੇ ਵਿੱਚ ਕਿਤੇ ਐਵੇਂ ਅਵਾਰਾ ਘੁੰਮਦਾ ਫਿਰਦਾ ਅਤੇ ਬੜਾ ਓਲਡ ਹੈਗਾ ਅਤੇ ਉਹਦੀ ਜਿਹੜੀ ਕੰਡੀਸ਼ਨ ਆ ਉਹ ਵੀ ਬਾਹਲੀ ਵਧੀਆ ਨਹੀਂ ਹੈਗੀ। ਅਤੇ ਜਿਹੜੇ ਲੈਵਨ ਸੀਗੇ, ਬ੍ਰੈਂਡਨ ਲੈਵਨ ਐਨੀਮਲ ਸਰਵਿਸ ਆਫਿਸਰ, ਉਹਨਾਂ ਨੇ K9 ਦਾ ਮਾਈਕਰੋਚਿਪ ਪਾਇਆ ਸੀ। ਉਹਨੇ ਉਹ ਸਕੈਨ ਕੀਤਾ ਅਤੇ ਉਹ ਤੋਂ ਪਤਾ ਲੱਗਿਆ ਵੀ ਉਸ ਕੁੱਤੇ ਦਾ ਨਾਮ ਜੋਈ ਸੀ, ਡੌਗ ਦਾ ਜੋਈ ਹੈਗਾ ਆ। ਅਤੇ ਉਹ ਮਿਸਿੰਗ ਹੈਗਾ ਲੈਫੀਅਰ ਟਾਊਨ, ਇੱਥੇ ਬੇ ਏਰੀਏ ਦੇ ਵਿੱਚ ਆ, ਇੱਕ ਘਰ ਵਿੱਚੋਂ ਸੰਨ 2010 ਤੋਂ। ਅਤੇ 2015 ਦੇ ਵਿੱਚ ਜਿਹੜੀ ਮਾਈਕਰੋਚਿਪ ਕੰਪਨੀ ਆ, ਜਿਹੜੀ ਮਾਈਕਰੋਚਿਪ ਖਾਸ ਕਰਕੇ ਐਨੀਮਲਸ ਦੇ ਵਿੱਚ ਪਾ ਦਿੰਦੇ ਆ ਉਹਨੂੰ ਰਿਕੋਗਨਾਈਜ਼ ਕਰਨ ਦੇ ਲਈ, ਉਹਨਾਂ ਨੇ ਇਸ ਡੌਗ ਨੂੰ ਮਰਿਆ ਹੋਇਆ ਕਰਾਰ ਕਰ ਦਿੱਤਾ ਸੀ। ਅਤੇ ਲੱਕਲੀ ਉਹ ਸ਼ੈਰਿਫ ਆਫਿਸਰ ਜਿਹੜਾ ਆ ਉਹ ਜੋਈ ਦੇ ਜਿਹੜੇ ਓਨਰ ਆ ਮਿਸ਼ੈਲ, ਜਿਹੜੀ ਕਿ ਹੁਣ ਉਹ ਬਨੀਸ਼ੀਆ ਟਾਊਨ ਬੇ ਏਰੀਏ 'ਚ ਜਾਂ ਕੈਲੀਫੋਰਨੀਆ 'ਚ ਰਹਿੰਦੀ ਆ। ਪਹਿਲਾਂ ਉਹ ਐਮਰੀਵਲ ਰਹਿੰਦੀ ਸੀ, ਲੈਫੀਅਟ ਰਹਿੰਦੀ ਸੀ। ਅਤੇ ਉਸ ਨੂੰ ਕੰਟੈਕਟ ਕੀਤਾ ਅਤੇ ਮਿਸ਼ੈਲ ਨੂੰ ਫਿਰ ਉਹ ਜਿਹੜਾ ਡੌਗ ਆ ਰੀਓ ਵਿਸਟਾ ਦੇ ਵਿੱਚ ਉਹਦੇ ਨਾਲ ਰੀਜਨਾਈਟ ਕਰ ਦਿੱਤਾ ਗਿਆ ਹੈਗਾ। ਅਤੇ ਉਹਦੀ ਜਿਹੜੀ ਮਾਲਕਣ ਆ ਉਹ ਕਹਿੰਦੀ ਵੀ ਮੈਂ ਬਹੁਤ ਹੀ ਜ਼ਿਆਦਾ ਸ਼ੌਕ 'ਚ ਹਾਂ ਵੀ ਦੇਖੋ 12 ਸਾਲਾਂ ਬਾਅਦ ਮੇਰਾ ਜਿਹੜਾ ਡੌਗ ਆ ਮੈਨੂੰ ਵਾਪਸ ਮਿਲ ਗਿਆ ਹੈਗਾ। ਜੀ
ਜੀ। ਅਗਲੀ ਜਿਹੜੀ ਗੱਲ ਤੁਸੀਂ ਜਿਹੜੀ ਹਰਜੋਤ ਸਿੰਘ ਜੀ ਕੁੱਤਿਆਂ ਦੀ ਕਰ ਰਹੇ ਸੀ, ਰੋਬੋ ਡੌਗਸ ਜਿਹੜੇ ਆ ਉਹ ਹੁਣ ਆ ਰਹੇ ਆ। ਰੋਬੋਟ ਡੌਗਸ ਇੱਕ ਜਿਹੜੀ ਬੋਸਟਨ ਦੀ ਇੱਕ ਕੰਪਨੀ ਹੈਗੀ ਆ, ਉਹ ਇੱਦਾਂ ਦੇ ਪਿਛਲੇ ਕਈ ਸਾਲਾਂ ਤੋਂ ਟਰਾਈ ਕਰ ਰਹੀ ਆ ਰੋਬੋਟਸ ਜਿਹੜੇ ਉਹ ਬਣਾਉਣ ਦੇ ਲਈ, ਜਿਹੜੇ ਕਿਸੇ ਵੀ ਟਰੇਨ ਦੇ ਉੱਤੇ ਭੱਜ ਦੌੜ ਸਕਦੇ ਆ। ਕਹਿੰਦੇ ਵੀ ਹੁਣ ਇਹਨਾਂ ਦੀ ਵਰਤੋਂ ਕਿਸ ਚੀਜ਼ ਲਈ ਕੀਤੀ ਜਾਣੀ ਆ, ਯੂਐਸ ਤੇ ਮੈਕਸੀਕੋ ਦੇ ਬਾਰਡਰ ਦੇ ਉੱਤੇ ਗਸ਼ਤ ਕਰਨ ਦੇ ਲਈ। ਸੋ ਇਹ ਹੁਣ ਰੋਬੋ ਡੌਗਸ ਜਿਹੜੇ ਆ ਉਹ ਪੈਟਰੋਲਿੰਗ ਕਰਿਆ ਕਰਨਗੇ ਯੂਐਸ ਮੈਕਸੀਕੋ ਬਾਰਡਰ ਦੀ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਜਿਹੜਾ ਇਸ ਦੇ ਬਾਰੇ ਹੁਣੇ ਜਿਹੜੀ ਜਾਣਕਾਰੀ ਆ ਉਹ ਜਨਤਕ ਕੀਤੀ ਆ, ਤੇ ਕਹਿੰਦੇ ਵੀ ਉਹ ਟੈਕਨੋਲੋਜੀ ਨੂੰ ਜਿਹੜਾ ਉਹ ਟੈਸਟ ਵੀ ਕਰ ਰਹੇ ਹੈਗੇ ਆ। ਸੋ ਇਹ ਕੁਛ ਫੋਟੋਜ਼ ਕਹਿੰਦੇ ਵੀ ਆਪਾਂ ਨੂੰ ਜਿਹੜੀਆਂ ਸਾਇੰਸ ਫਿਕਸ਼ਨ ਮੂਵੀਜ਼ ਵਾਲੀਆਂ ਜਿਹੜੀਆਂ ਲੱਗਦੀਆਂ ਸੀਗੀਆਂ, ਉਹ ਇਸ ਟਾਈਮ ਰਿਐਲਿਟੀ ਦੇ ਵਿੱਚ ਦੇਖਣ ਨੂੰ ਜਿਹੜੀਆਂ ਉਹ ਮਿਲਣਗੀਆਂ। ਬਹੁਤ ਸਾਰੇ ਸੈਂਸਰਸ ਕੈਮਰੇਜ਼ ਦੇ ਨਾਲ ਲੈਸ ਜਿਹੜਾ ਆ ਉਹ ਹੋਵੇਗਾ ਇਹ ਰੋਬੋ ਡੌਗਸ, ਜਿਸ ਨੂੰ ਕਹਿੰਦੇ ਫੀਡੋ ਦਾ ਨਾਮ ਵੀ ਜਿਹੜਾ ਉਹ ਦਿੱਤਾ ਜਾ ਰਿਹਾ ਹੈਗਾ ਆ। ਸੋ ਕਈ ਜਿਹੜੇ ਆ ਉਹ ਸੰਖਿਆ ਦੇ ਵਿੱਚ ਯੂਐਸ ਬਾਰਡਰ ਪੈਟਰੋਲ ਜਿਹੜੀ ਉਹ ਕਰਿਆ ਕਰਨਗੇ, ਯੂਐਸ ਮੈਕਸੀਕੋ ਦੇ ਬਾਰਡਰ ਦੀ ਜਿਹੜੀ ਪੈਟਰੋਲਿੰਗ ਆ ਉਹ ਕਰਿਆ ਕਰਨਗੇ। ਸਭ ਨੂੰ ਇਹ ਪਤਾ ਹੈ ਵੀ ਜਿਹੜਾ ਯੂਐਸ ਮੈਕਸੀਕੋ ਦਾ ਜਿਹੜਾ ਬਾਰਡਰ ਆ, ਉਹ ਜਿਹੜੀ ਰੀਓ ਗ੍ਰੈਂਡੇ ਵੈਲੀ ਆ ਉਸ ਦੇ ਵਿੱਚ ਆ ਬੜਾ ਉਬੜ ਖਾਬੜ ਆ, ਉਤਾਰ ਚੜਾਵ ਆ, ਬੜਾ ਹਾਰਸ਼ ਟਰੇਨ ਜਿਹੜਾ ਆ ਉਹ ਇਸ ਦੇ ਵਿੱਚ ਹੈਗਾ ਆ। ਵਿੱਚੇ ਦਰਿਆ ਆ ਜਾਂਦੇ ਆ, ਪਹਾੜੀਆਂ ਆ ਜਾਂਦੀਆਂ, ਕਈ ਤਰੀਕੇ ਦੀਆਂ ਚੀਜ਼ਾਂ ਜਿਹੜੀਆਂ ਉਹ ਆਉਂਦੀਆਂ ਆ। ਸੋ ਕਹਿੰਦੇ ਵੀ ਇਹ ਟੈਕਨੋਲੋਜੀ ਦਾ ਸਹਾਰਾ ਜਿਹੜਾ ਆ ਇਸ ਦੇ ਵਿੱਚ ਲਿਆ ਜਾਵੇਗਾ। ਆਲਰੇਡੀ ਟੈਕਨੋਲੋਜੀ ਦਾ ਬਹੁਤ ਸਹਾਰਾ ਜਿਹੜਾ ਉੱਥੇ ਲਿਆ ਜਾਂਦਾ ਆ, ਪਰ ਫਿਰ ਵੀ ਉਸ ਦੇ ਬਾਵਜੂਦ ਆਪਾਂ ਦੇਖਦੇ ਆ ਵੀ ਅਨਡਾਕੂਮੈਂਟਡ ਇਲੀਗਲ ਜਿਹੜੀ ਬਾਰਡਰ ਕ੍ਰਾਸਿੰਗ ਆ ਉਹ ਚੱਲਦੀ ਹੀ ਰਹਿੰਦੀ। ਜੀ। ਸੋ ਬਹੁਤ ਸਾਰੇ ਲੋਕ ਇਹਦੇ ਅਗੇਂਸਟ ਵੀ ਆ ਵੀ ਇੱਕ ਤਰ੍ਹਾਂ ਨਾਲ ਤੁਸੀਂ ਮਿਲਟਰਾਈਜੇਸ਼ਨ ਕਰ ਰਹੇ ਹੈਗੇ ਬਾਰਡਰ ਦੇ ਉੱਤੇ, ਪਰ ਇਸ ਕੰਪਨੀ ਜਿਹੜੀ ਗੋਸਟ ਰੋਬੋਟਿਕਸ ਹੈਗੀ ਆ, ਫਿਲਾਡੈਲਫੀਆ ਬੇਸਡ ਆ, ਉਹ ਜਿਹੜੀ ਕਿ DHS ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਲਈ ਇਹ ਬਣਾ ਰਹੀ ਆ। ਉਹਨਾਂ ਨੇ ਇਹ ਕਿਹਾ ਆ ਵੀ ਇਹ ਤੋਂ ਇੱਦਾਂ ਦਾ ਕੋਈ ਖਤਰਾ ਨਹੀਂ ਹੈਗਾ, ਪਰ ਜਿੱਥੇ ਵੀ ਨੈਸ਼ਨਲ ਸਿਕਿਉਰਿਟੀ ਨੂੰ ਖਤਰਾ ਮੁਲਕ ਨੂੰ, ਉਹਦੇ ਲਈ ਅਸੀਂ ਇਹ ਤਿਆਰ ਕਰ ਰਹੇ ਹਾਂ। ਉਹਨਾਂ ਦੇ CEO ਜੇਰਨ ਪਾਰਕਿੰਸ ਉਹਨਾਂ ਨੇ ਦੱਸਿਆ ਹੈਗਾ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਸਪੋਕਸਪਰਸਨ ਨੇ ਇਹ ਕਿਹਾ ਵੀ ਇਹ ਜਿਹੜਾ ਪ੍ਰੋਜੈਕਟ ਆ ਹਜੇ ਰਿਸਰਚ ਦੇ ਵਿੱਚ ਹੀ ਹੈਗਾ, ਤੇ ਰਿਸਰਚ ਤੇ ਡਿਵੈਲਪਮੈਂਟ ਫੇਜ਼ 'ਚ, ਤੇ ਕਦੋਂ ਡਿਪਲੋਏ ਕਰਨਾ ਉਹਦੇ ਲਈ ਹਜੇ ਸਾਡੇ ਕੋਲ ਟਾਈਮ ਟੇਬਲ ਹੈ ਨਹੀਂ, ਪਰ ਲੱਗਦਾ ਆ ਵੀ ਹੁਣ ਇਹਨਾਂ ਨੂੰ ਹੀ ਜਿਹੜਾ ਆ ਬਾਰਡਰ ਦੇ ਉੱਤੇ ਵਰਤਿਆ ਜਾਊਗਾ। ਜੀ। ਤੇ ਹਰਜੋਤ ਸਿੰਘ ਜੀ, ਵੈਦਰ ਦੇ ਵਿੱਚ, ਮੌਸਮ ਦੇ ਵਿੱਚ ਵੱਡੀ ਤਬਦੀਲੀ ਜਿਹੜੀ ਆ ਉਹ ਆਪਾਂ ਨੂੰ ਦੇਖਣ ਨੂੰ ਜਿਹੜੀ ਉਹ ਮਿਲੂਗੀ। ਬੀਤੇ ਦਿਨਾਂ ਦੇ ਵਿੱਚ ਫਰਵਰੀ ਮਹੀਨੇ 'ਚ ਗਰਮੀ ਦੀ ਆਮਦ ਜਿਹੜੀ ਉਹ ਆਪਾਂ ਨੂੰ ਦਿਖੀ। ਕਈ ਥਾਵਾਂ ਦੇ ਉੱਤੇ ਤਾਪਮਾਨ 80 ਡਿਗਰੀ ਜਾਂ ਕਈ ਉਹਦੇ ਤੋਂ ਉੱਤੇ ਵੀ ਜਿਹੜਾ ਉਹ ਚਲਾ ਗਿਆ। ਪਰ ਹੁਣ ਕੱਲ੍ਹ ਤੋਂ ਜਿਹੜੀ ਠੰਡ ਜਿਹੜੀ ਉਹ ਆ ਰਹੀ ਆ, ਆਰਟਿਕ ਪੋਲਰ ਵੋਰਟੈਕਸ ਜਿਹੜਾ ਆ ਉਹ ਥੱਲੇ ਵੱਲ ਨੂੰ ਆਇਆ। ਜਿੱਦਾਂ ਆਪਾਂ ਫਰਵਰੀ ਦੇ ਮਹੀਨੇ 'ਚ ਪਿਛਲੇ ਸਾਲ ਦੇਖਿਆ ਸੀ, ਟੈਕਸਸ ਦੇ ਵਿੱਚ ਤਾਪਮਾਨ ਫਰੀਜ਼ਿੰਗ ਵਾਲਾ ਬਣ ਗਿਆ। ਜਿਹੜੇ ਦਰਜਨਾਂ ਹੀ ਲੋਕ ਜਿਹੜੇ ਉਸ ਦੇ ਵਿੱਚ ਮਾਰੇ ਗਏ। ਸੋ ਤਾਪਮਾਨ ਦੇ ਵਿੱਚ ਵੱਡੀ ਤਬਦੀਲੀ ਜਿਹੜੀ ਉਹ ਦੇਖਣ ਨੂੰ ਮਿਲੂਗੀ। ਹੁਣ ਬਹੁਤ ਸਾਰੇ ਲੋਕ ਜਿਨ੍ਹਾਂ ਨੇ ਜੁਕਟਾਂ ਲਾਤੀਆਂ ਹੋਣਗੀਆਂ ਕਹਿੰਦੇ ਆ ਵੀ ਹੁਣ ਗੱਲ ਹੀ ਕੋਈ ਨਹੀਂ, ਟੀ-ਸ਼ਰਟਾਂ ਦੇ ਵਿੱਚ ਆ। ਅਚਾਨਕ ਮੌਸਮ ਦੇ ਵਿੱਚ ਠੰਡ ਜਿਹੜੀ ਉਹ ਆ ਰਹੀ ਆ। ਫ੍ਰੈਜ਼ਨੋ ਕਾਉਂਟੀ ਦੇ ਇਲਾਕਿਆਂ ਦੇ ਵਿੱਚ ਚੰਗਾ ਕੋਹਰਾ ਪਊਗਾ। 0 ਡਿਗਰੀ ਤੋਂ ਥੱਲੇ 32 ਡਿਗਰੀ ਤੱਕ ਜਿਹੜਾ ਆ ਉਹ ਤਾਪਮਾਨ ਰਾਤ ਦਾ ਉਹ ਜਿਹੜਾ ਉਹ ਚਲਿਆ ਜਾਣਾ ਹੈਗਾ ਆ। ਸੋ ਅਚਾਨਕ ਠੰਡ ਜਿਹੜੀ ਆ ਉਹ ਵਧਣ ਜਾ ਰਹੀ ਆ। ਇਹ ਇਸ ਟਾਈਮ ਕਹਿੰਦੇ ਵੀ 80% ਪਾਪੂਲੇਸ਼ਨ ਅਮਰੀਕਾ ਦੀ ਜਿਹੜੀ US ਦੀ ਆ, ਉਹ ਅਚਨਚੇਤੇ ਇਸ ਹਫ਼ਤੇ ਦੇ ਵਿੱਚ ਠੰਡ ਦੇ ਪ੍ਰਕੋਪ ਅਧੀਨ ਉਹ ਆਉਣ ਜਾ ਰਹੀ ਆ। ਕਈ ਥਾਵਾਂ ਦੇ ਉੱਤੇ ਭਾਰੀ ਬਰਫ਼ਬਾਰੀ ਜਿਹੜੀ ਉਹ ਹੋਵੇਗੀ। ਸੋ ਧਿਆਨ ਜਿਹੜਾ ਉਹ ਰੱਖਣਾ ਜਿਨ੍ਹਾਂ ਨੇ ਵੀ ਡਰਾਈਵ ਕਰਨਾ ਆ। ਇਹ ਆ ਵੀ ਕੈਲੀਫੋਰਨੀਆ ਨੂੰ ਜਿਹੜੀ ਲੋੜੀਂਦੀ ਸਨੋ ਪੈਕ ਆ ਉਹ ਮਾੜਾ ਮੋਟਾ ਜਿਹੜਾ ਇਸ ਦੇ ਕਰਕੇ ਮਿਲ ਸਕਦਾ ਹੈਗਾ ਆ। ਸੋ ਉਹ ਚਲੋ ਆਪਾਂ ਚੰਗਾ ਜਿਹੜਾ ਕਹਿ ਸਕਦੇ ਹਾਂ, ਪਰ ਇਹ ਜਿਹੜੀ ਲਗਾਤਾਰ ਕਲਾਈਮੇਟ ਦੇ ਵਿੱਚ ਤਬਦੀਲੀ, ਚੇਂਜਿਸ ਜਿਹੜੀਆਂ ਆ ਰਹੀਆਂ ਆ, ਇਹ ਇੱਕ ਮਾੜਾ ਪ੍ਰਕੋਪ ਜਿਹੜਾ ਉਹ ਆਪਾਂ ਦੇਖ ਰਹੇ ਹਾਂ। 80 ਤੋਂ ਸਿੱਧਾ 30 ਤੇ ਤਾਪਮਾਨ ਜਿਹੜਾ ਕੁਛ ਹੀ ਦਿਨਾਂ ਦੇ ਵਿੱਚ ਜਿਹੜਾ ਉਹ ਚਲੇ ਜਾਣਾ ਆ। ਭੁਪਿੰਦਰ ਹੋਣੀ ਦੱਸ ਰਹੇ ਨੇ ਸਾਨੂੰ ਡੈਲਸ ਟੈਕਸਸ ਤੋਂ, ਕਹਿੰਦੇ ਵੀ ਉੱਥੇ ਸਨੋ ਪੈਣੀ ਆ ਤੇ ਹਫ਼ਤਾ ਤੱਕ ਜਿਹੜੀ ਉੱਥੇ ਰਹਿ ਸਕਦੀ ਆ। ਸੋ ਟੈਕਸਸ ਦੇ ਵਿੱਚ ਵੀ ਜਿੱਥੇ ਕਦੀ ਬਰਫ਼ ਵਰਗੀ ਚੀਜ਼ ਨਹੀਂ ਆਪਾਂ ਦੇਖਦੇ ਸੀਗੇ, ਉਹ ਵੀ ਹੁਣ ਚੀਜ਼ਾਂ ਜਿਹੜੀਆਂ ਉੱਥੇ ਆਮ ਹੁੰਦੀਆਂ ਜਾ ਰਹੀਆਂ ਆ ਐਵਰੀ ਈਅਰ। ਸੋ ਕਲਾਈਮੇਟ ਬਹੁਤ ਜਲਦੀ ਚੇਂਜ ਹੋ ਰਿਹਾ। ਹਜੇ ਪਿਛਲੇ ਹਫ਼ਤੇ ਆਪਾਂ ਅੱਧੀਆਂ ਬਾਹਾਂ ਪਾਈਆਂ ਵਾਲੀਆਂ ਕਮੀਜ਼ਾਂ ਪਾਈ ਫਿਰਦੇ ਸੀ, ਜੀ। ਇੰਨੀ ਜ਼ਿਆਦਾ ਗਰਮੀ ਹੋ ਗਈ ਸੀ, ਤੇ ਹੁਣ ਇੰਨੀ ਠੰਡ ਜਿਹੜੀ ਆ ਉਹ ਇੱਕਦਮ ਹੀ ਆ ਰਹੀ ਹੈਗੀ ਆ।
ਤੇ ਅਗਲੀ ਖਬਰ ਵੱਲ ਚੱਲੀਏ, ਪੋਰਟਲੈਂਡ ਤੋਂ ਆ ਰਹੀ। ਪੋਰਟਲੈਂਡ ਦੇ ਵਿੱਚ ਪਿਛਲੇ ਵੀਕਐਂਡ ਦੇ ਦੌਰਾਨ ਬਹੁਤ ਜ਼ਿਆਦਾ ਸ਼ੂਟਿੰਗਸ ਹੋਈਆਂ। ਉਹਨਾਂ ਦੇ ਵਿੱਚੋਂ ਇੱਕ ਸ਼ੂਟਿੰਗ ਬਹੁਤ ਹੀ ਖਤਰਨਾਕ ਨਿਕਲੀ, ਜਿਹਦੇ ਵਿੱਚ ਇੱਕ ਬੀਬੀ ਦੀ ਜਿਹੜੀ ਮੌਤ ਹੋ ਗਈ ਤੇ ਉਹਦੇ ਨਾਲ ਇੱਕ ਜਿਹੜਾ ਬੰਦਾ ਸੀ ਤੇ 2 ਬੱਚੇ, ਉਹਨਾਂ ਦੇ ਵੀ ਗੋਲੀਆਂ ਦੇ ਨਿਸ਼ਾਨ ਲੱਗੇ ਹੈਗੇ ਆ। ਉਹਨਾਂ ਦੀ ਵੀ ਸ਼ੂਟਿੰਗ ਦੇ ਵਿੱਚ 12,800 ਬਲਾਕ ਸਾਊਥ ਈਸਟ ਫੋਸਟਰ ਰੋਡ ਦੇ ਉੱਤੇ ਜਿਹੜਾ ਪੋਰਟਲੈਂਡ 'ਚ ਇਹ ਘਟਨਾ ਵਾਪਰੀ ਹੈਗੀ ਆ। ਪੋਰਟਲੈਂਡ ਕਿਸੇ ਟਾਈਮ ਤੇ ਬਹੁਤ ਹੀ ਵਧੀਆ ਸ਼ਹਿਰ ਹੁੰਦਾ ਸੀ, ਬਾਹਲਾ ਹੀ ਕਲੀਨ ਹੁੰਦਾ ਸੀ, ਪਰ ਪਿਛਲੇ ਕੁਝ ਸਾਲਾਂ ਤੋਂ ਪੋਰਟਲੈਂਡ ਦਾ ਜਿਹੜਾ ਡਾਊਨਟਾਊਨ ਵਾਲਾ ਏਰੀਆ ਆ, ਉਹ ਬਹੁਤ ਹੀ ਮਾੜਾ ਹੋਇਆ। ਹੋਮਲੈਸਨੈਸ ਦੀ ਬਹੁਤ ਵੱਡੀ ਉੱਥੇ ਜਿਹੜੀ ਪ੍ਰੋਬਲਮ ਆ। ਕ੍ਰਾਈਮ ਬਹੁਤ ਜ਼ਿਆਦਾ ਵਧਿਆ ਆ। ਪਿਛਲੇ ਹਫ਼ਤੇ ਦੇ ਵਿੱਚ ਪੁਲਿਸ ਦੇ ਨਾਲ ਵੀ ਸ਼ੂਟਿੰਗ ਹੋਈ ਸੀ। ਇੱਕ ਟਾਈਮ ਦੇ ਉੱਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਪੁਲਿਸ ਦੇ ਆਫੀਸਰਸ ਆ, ਉਹ ਉੱਥੋਂ ਰਿਜ਼ਾਈਨ ਕਰਕੇ ਵੀ ਚਲੇ ਗਏ ਸੀ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਫਲੋਰੀਡਾ। ਅਕਸਰ ਲੋਕ ਫਲੋਰੀਡਾ ਬਾਰੇ ਇੱਦਾਂ ਕਹਿੰਦੇ ਆ ਵੀ ਇਟਸ ਏ ਹੋਮ ਆਫ ਕ੍ਰੇਜ਼ੀਜ਼, ਵੀ ਇੱਥੇ ਇੱਦਾਂ ਦੇ ਕ੍ਰੇਜ਼ੀ ਲੋਕ ਬਹੁਤ ਰਹਿੰਦੇ ਆ। ਇੱਕ ਔਰਤ ਨੇ ਬੇਰਹਿਮੀ ਦੀ ਇੰਤਹਾ ਕਰ ਦਿੱਤੀ, ਆਪਣੇ ਘਰ ਵਾਲੇ ਨੂੰ ਮਾਰਿਆ 140 ਵਾਰ, ਜਿਹੜਾ ਉਸਨੇ ਸਟੈਬ ਕੀਤਾ 140 ਵਾਰ। ਫਸਟ ਡਿਗਰੀ ਮਰਡਰ ਚਾਰਜ ਦੇ ਉੱਤੇ ਹੁਣ ਇਸ ਬੀਬੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਵਿਦਆਊਟ ਐਨੀ ਬੌਂਡ। ਜੋਅਨ ਬਰਕ 61 ਸਾਲਾਂ ਦੀ ਜਿਹੜੀ ਉਹ ਸੀਗੀ, ਪਾਮ ਬੀਚ ਕਾਉਂਟੀ ਦੇ ਜੱਜ ਦੇ ਸਾਹਮਣੇ ਪੇਸ਼ ਕੀਤੀ ਗਈ ਤੇ ਵਿਦਆਊਟ ਬੌਂਡ ਇਸ ਨੂੰ ਹੁਣ ਹਿਰਾਸਤ ਦੇ ਵਿੱਚ ਰੱਖਿਆ ਗਿਆ। ਇਹ ਵਾਰਦਾਤ 11 ਫਰਵਰੀ ਦੀ ਦੱਸੀ ਜਾਂਦੀ ਆ, ਜਦ ਕਹਿੰਦੇ ਵੀ ਉਹਨਾਂ ਨੂੰ ਕਾਲ ਜਿਹੜੀ ਉਹ ਆਈ ਸੀ ਇੰਸੀਡੈਂਟ ਰਿਪੋਰਟ ਦੇ ਮੁਤਾਬਿਕ ਪਾਮ ਸਪ੍ਰਿੰਗ ਪੁਲਿਸ ਦੀ, ਵੀ ਉਸ ਦੇ ਘਰੇ ਜਦੋਂ ਉਹ ਗਏ ਤਾਂ ਉਸਨੇ ਦੇਖਿਆ ਵੀ ਇੱਕ ਲਾਸ਼ ਉਹਨਾਂ ਨੂੰ ਜਿਹੜੀ ਉਹ ਦਿਖੀ। 61 ਸਾਲਾਂ ਦੀ ਜੋਐਨ ਬਰਕ ਨੇ 140 ਵਾਰ ਜਿਹੜਾ ਆ ਉਹ ਮਾਰ ਕੇ ਆਪਣੇ ਜਿਹੜੇ ਘਰ ਵਾਲੇ ਦੀ ਹੱਤਿਆ ਜਿਹੜੀ ਆ ਉਹ ਕਰ ਦਿੱਤੀ ਹੈਗੀ ਆ। ਸੋ ਕਹਿੰਦੇ ਵੀ ਆਟੋਪਸੀ ਦੇ ਵਿੱਚ ਪਤਾ ਲੱਗਾ ਵੀ ਉਹਦਾ ਸਿਰ ਦਾ ਸਕਲ ਵੀ ਜਿਹੜਾ ਸੀਗਾ ਉਹ ਵੀ ਫ੍ਰੈਕਚਰ ਸੀਗਾ ਮੀਟ ਕਲੇਵਰ ਦੇ ਨਾਲ। ਪਤਾ ਨਹੀਂ ਮੋਟਿਵ ਕੀ ਰਿਹਾ ਇਸ ਦੇ ਪਿੱਛੇ, ਉਹ ਅਜੇ ਅਨਨੋਨ ਜਿਹੜੀ ਉਹ ਹੈਗੀ ਆ। ਸੋ ਕਹਿੰਦੇ ਵੀ ਵਿਕਟਮ ਦੇ ਜਿਹੜਾ ਪਰਿਵਾਰ ਵਾਲੇ ਉਹ ਦੱਸ ਰਹੇ ਆ ਵੀ ਜਿਸ ਟਾਈਮ ਦੇ ਉੱਤੇ ਇਸ ਨੂੰ ਇੱਦਾਂ ਮਾਰਿਆ ਸੀਗਾ ਉਹ ਫਿਜ਼ੀਕਲੀ ਡਿਸੇਬਲਡ ਜਿਹੜਾ ਉਹ ਸੀਗਾ, ਹਿਲਜੁਲ ਜਿਹੜਾ ਉਸ ਟਾਈਮ ਦੇ ਉੱਤੇ ਨਹੀਂ ਸੀ ਜਿਹੜਾ ਹੋ ਸਕਦਾ, ਪਰ ਬੇਰਹਿਮੀ ਦੀ ਇੰਤਹਾ ਇਸ ਬੀਬੀ ਨੇ ਕਰ ਦਿੱਤੀ। ਜੀ, ਸੋ ਦੇਖੋ ਬੜੇ ਆਰਾਮ ਨਾਲ ਕਹਿੰਦੇ ਵੀ ਜੋਐਨ ਬਰਕੇ ਲੇਡੀ ਜਿਹੜੀ ਆ ਆਪਣੇ ਬੈੱਡ ਦੇ ਉੱਤੇ ਸੁੱਤੀ ਪਈ ਸੀ ਜਦੋਂ ਪੁਲਿਸ ਵਾਲੇ ਆਏ ਹੈਗੇ ਆ। ਉਸ ਨੂੰ ਹੁਣ ਜੇਲ੍ਹ ਦੇ ਵਿੱਚ ਰੱਖਿਆ ਗਿਆ ਹੈ ਫਸਟ ਡਿਗਰੀ ਮਰਡਰ ਚਾਰਜ ਦੇ ਵਿੱਚ ਤੇ ਬਿਨਾਂ ਕਿਸੇ ਬੇਲ ਤੋਂ। ਜੀ ਜੀ, ਤੇ ਸਮਾਂ ਆਪਣੇ ਹਰਜੋਤ ਸਿੰਘ ਜੀ ਪ੍ਰੋਗਰਾਮ ਦਾ ਹੁਣ ਇੱਥੇ ਹੀ ਸਮਾਪਤ ਜਿਹੜਾ ਹੁੰਦਾ ਹੈ। ਜੀ, ਇੱਕ ਵਾਰੀ ਫੇਰ ਦੱਸਦੇ ਜਾਈਏ ਸਾਰੇ ਜਿੰਨੇ ਵੀ ਸਾਡੇ ਸਰੋਤੇ ਆ, ਦੀਪ ਸਿੱਧੂ ਹੋਣਾ ਦੀ ਯਾਦ ਦੇ ਵਿੱਚ ਫਤਿਹਗੜ੍ਹ ਸਾਹਿਬ ਜਿਹੜੇ ਪ੍ਰੋਗਰਾਮ ਰੱਖੇ ਗਏ ਆ ਵੀਰਵਾਰ ਨੂੰ, ਉੱਥੇ ਆਪਣੇ ਬੁੱਧਵਾਰ ਰਾਤ ਨੂੰ ਆ ਅਖੰਡ ਪਾਠ ਸਾਹਿਬ ਦੇ ਭੋਗ ਪੈਣੇ ਆ, ਬੁਲਾਰੇ ਵੀ ਕਾਫੀ ਹੋਣੇ ਆ। ਤੇ ਉਹ ਪ੍ਰੋਗਰਾਮ ਆਪਾਂ ਪੰਜਾਬੀ ਰੇਡੀਓ USA ਦੇ ਉੱਤੇ, ਉਹਨਾਂ ਦੀ ਫੇਸਬੁੱਕ ਪੰਜਾਬੀ ਰੇਡੀਓ USA ਦੀ, YouTube ਦੇ ਉੱਤੇ ਲਾਈਵ ਦਿਖਾਵਾਂਗੇ। ਜੇ ਆਵਾਜ਼ ਦੀ ਕੁਆਲਿਟੀ ਵਧੀਆ ਹੋਈ ਤਾਂ ਆਪਾਂ ਰੇਡੀਓ ਤੇ ਵੀ ਸੁਣਾਵਾਂਗੇ, ਪਰ ਕਈ ਵਾਰੀ ਤੁਹਾਨੂੰ ਪਤਾ ਵੀ ਜਿੱਥੇ ਕਹਿੰਦੇ ਆ ਵੀ 3 ਲੱਖ ਦੇ ਕਰੀਬ ਇਕੱਠ ਹੋ ਸਕਦਾ ਆ, ਤੇ ਲੋਕ ਹਰ ਇੱਕ ਦੇ ਕੋਲ ਕੈਮਰਾ ਆ, ਫੋਨ ਆ, ਸੋ ਇੰਟਰਨੈਟ ਦੀ ਪ੍ਰੋਬਲਮ ਆ ਸਕਦੀ ਆ, ਪਰ ਸਾਡੀ ਕੋਸ਼ਿਸ਼ ਪੂਰੀ ਰਹੂਗੀ ਕਿ ਉਹ ਸਾਰਾ ਪ੍ਰੋਗਰਾਮ ਆਪਣੇ ਸਰੋਤਿਆਂ ਨੂੰ ਦਿਖਾਇਆ ਜਾਵੇ। ਜੀ ਜੀ, ਸੋ 24 ਦੀ ਉੱਥੇ ਦੀ ਜਿਹੜੀ ਉਹ ਦੁਪਹਿਰ ਹੋਣੀ ਤੇ ਆਪਣੇ ਇੱਥੇ 23 ਦੀ ਜਿਹੜੀ ਉਹ ਰਾਤ ਹੋਣੀ ਆ, ਬੁੱਧਵਾਰ ਦੀ ਜਿਹੜੀ ਰਾਤ ਨੂੰ ਉੱਥੋਂ ਜਿਹੜਾ ਸਮਾਗਮ ਆ ਉਹ ਤੁਹਾਡੇ ਲਈ ਜਿਹੜਾ ਉਹ ਪੇਸ਼ ਕੀਤਾ ਜਾਊਗਾ। ਦੀਪ ਸਿੱਧੂ ਦੀ ਯਾਦ ਦੇ ਵਿੱਚ ਜਿਹੜੇ ਨਿਮਿਤ ਅਖੰਡ ਪਾਠ ਸਾਹਿਬ ਰੱਖੇ ਗਏ ਆ ਉਹਨਾਂ ਦੀ ਜਿਹੜੀ ਆ ਸਮਾਪਤੀ ਦੇ ਉਪਰੰਤ। ਤੇ ਹੁਣ ਆਪਾਂ ਲੈਂਦੇ ਹਾਂ ਜੀ ਇਜਾਜ਼ਤ। ਇਸ ਤੋਂ ਅਗਲਾ ਪ੍ਰੋਗਰਾਮ ਆਤਮਿਕ ਆਨੰਦ 11 ਵਜੇ ਤੱਕ, 11 ਤੋਂ 12:30 ਹਾਸੇ ਚਾਰੇ ਪਾਸੇ, 12:30 ਤੋਂ 2 ਕੁਝ ਗੱਲਾਂ ਕੁਝ ਗੀਤ, 2 ਤੋਂ 4 ਦੇ ਵਿੱਚ ਨਜ਼ਰੀਆ, ਤੇ 4 ਤੋਂ 5:30 ਵਜੇ ਤੱਕ ਦੇਸੋਂ ਪਰਦੇਸ, 5:40 ਦੇ ਅਪਡੇਟ ਕੈਲੀਫੋਰਨੀਆ, ਤੇ 6 ਤੋਂ 8 ਵਜੇ ਦੇ ਦਰਮਿਆਨ ਗੁਰਬਾਣੀ ਦੇ ਸ਼ਾਮ ਦੇ ਸਮਾਗਮ ਸਰਵਣ ਕਰਾਂਗੇ। ਫਿਰ 8:30 ਵਜੇ ਖਬਰ ਤੇ ਨਜ਼ਰ ਬਲਤੇਜ ਪੰਨੂ ਹੁਣਾਂ ਦੇ ਨਾਲ, ਜਿਹੜੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਾਲਸ ਵੀ ਜਿਹੜੀਆਂ ਹੋ ਲਈਆਂ ਜਾਣਗੀਆਂ। ਤੇ ਹੁਣ ਆਪਾਂ ਜਿਹੜਾ ਲੈਂਦੇ ਹਾਂ ਜੀ ਇਜਾਜ਼ਤ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕ ਕੀ ਜਹੀ ਸਤਿ ਸ੍ਰੀ ਅਕਾਲ। ਜਿਹਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ US। USA।